प्रगट भै गुरु तेग बहादुर, जिन सगल सृष्ट भै ढापी चादर। गुरु तेग बहादुर साहब की शहादत कोई कली हिंद की चादर वांग नहीं है, ये गुरु तेग बहादुर धर्म की चादर ने। तिलक जंजू राखा प्रभ ताका, कीनो बड़ो कलू मैं साका, साधन हेत इति जिन करी, सीस दिया पर सी ना उचरी। एक पासे त्याग की गल सी ते बचपना दे असी वाकियात त्याग दे देखते हैं, फिर असी तेग दे जौहर देखते हैं। लगभग 11 साल की उम्र दे गुरु तेग बहादुर साहब इस कदर जंग के मैदान में जूझते हैं, इस कदर वो तलवारबाजी करते हैं और दुश्मन के छक्के छुड़ाते हैं कि गुरु हरगोबिंद साहब उन्होंने सिर ते हथ रख के कहते हैं, नहीं ये त्याग मल नहीं है, ये तेग बहादुर है। जो असी गुरु ग्रंथ साहिब दे विच 31 रागां दे विच बाणी है और गुरु तेग बहादुर साहब की बाणी लगभग 15 रागां दे विच, और एक राग ऐसा भी है राग जैजावंती, जे सिर्फ गुरु तेग बहादुर साहब की बाणी इन्हां दी भीड़ तां ही दूर हो सकती है जे कोई महापुरुष इन्हां दे लई कुर्बानी दे। ते 10वें पातशाह 9 साल की उम्र के कहते हैं कि पिता जी तुहाडे तो वड्डा होर कौन महापुरुष है। इन्ना वड्डा फैसला शहादत का किवें माता गुजरी जी ने, जिहदे नाल उन्होंने गुरु तेग बहादुर साहब ने विचारिया होएगा, चैलेंजेस उन्होंने सामने, बच्चा छोटा, कितना वड्डा जिगरा माता गुजरी जी का कि वो उस फैसले दे विचों तोड़ते हैं अपने पति को कि नहीं तुसीं जिहड़ा इस इन्हां दे ये मुढ़ले आज़ाद धार्मिक आज़ादी के हक लई कुर्बान हो। गुरु तेग बहादुर साहब जिन्हां परथाए फिर यही अल्फाज के तेग बहादुर के चलत, भयो जगत को शोक है सब जग पयो, जय 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 सुरलोक। वाहिगुरू जी का खालसा वाहिगुरू जी की फतेह। अस्सलाम वालेकुम आदाब वर्तमान तुहाडी होस्ट नीलम कौर ते मैं टीवी फॉर दे सारे दर्शकों ते श्रोतिਆਂ ਨੂੰ जी आया कहंदी आ प्रोग्राम सचो सच विच ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਰੂਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी, तुहानू भी ते दुनिया भर च बैठे साडे बहुत ही प्यारे सोहणे सियाणे टीवी 84 ਦੇ व्यूअर्स ਨੂੰ ਵੀ वाहिगुरू जी का खालसा वाहिगुरू जी की फतेह ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी। जी डॉक्टर साहब अज 21 अप्रैल 2022 8 विसाख नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫੈਲਕਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। व्यूअर्स जे तुसीं टीवी 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸੁਖਵੰਤ ਸਿੰਘ ਜੋਰਾ ਵੱਲੋਂ। ਸੋ ਇਹਨਾਂ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਦੇ ਨਾਂ ਸੁਨੇਹਾ ਦਿੱਤਾ ਹੈ ਕਿ ਜੋ ਹਾਲਾਤ ਬਣ ਗਏ ਹਨ, ਸਾਡੇ ਤੇ ਗੁੱਝੇ ਹਮਲੇ ਹੋ ਰਹੇ ਹਨ, ਇਸ ਸਭ ਨਾਲ ਨਜਿੱਠਣ ਲਈ ਬਾਹਰਲੇ ਸਿੱਖਾਂ ਤੇ ਵੱਡੀ ਜ਼ਿੰਮੇਵਾਰੀ ਹੈ। ਸੋ ਆਵਾਜ਼ ਚੱਕਣ ਤੇ ਵੀ ਪਾਬੰਦੀ ਲੱਗ ਰਹੀ ਹੈ। ਜੇ ਅਸੀਂ ਆਪਸੀ ਗੱਠਬਾਜੀ ਛੱਡ ਕੋਈ ਜਿਹੜੀ ਮੁੱਦਿਆਂ ਤੇ ਸਾਂਝ ਨਾ ਪਾ ਸਕੇ ਤਾਂ ਅਸੀਂ ਖੁਦ ਗੁਨਾਹਗਾਰ ਹੋਵਾਂਗੇ। ਆਪਣਾ ਦਸਵੰਧ ਕੱਢੀਏ ਤੇ ਕੌਮੀ ਕਾਰਜਾਂ ਵਿੱਚ ਯੋਗਦਾਨ ਪਾਈਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸੁਖਵੰਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166199984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਹੜੀ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਗੁਰਬਾਣੀ ਦੀ ਤੁਕ ਨਾਲ ਆਪਾਂ ਕਰਾਂਗੇ। ਸੋ ਤੇਗ ਬਹਾਦਰ ਸਿਮਰਿਐ ਕਰ ਨੌ ਨਿਧਿਆਵੇ ਧਾਏ ਸਭ ਥਾਈ ਹੋਏ ਜੀ ਸਹਾਏ।
ਸੋ ਆਪਾਂ ਗੱਲਬਾਤ ਕਰਾਂਗੇ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ 101ਵਾਂ ਜਿਹੜਾ ਪ੍ਰਕਾਸ਼ ਪੁਰਬ ਹੈ ਉਸ ਦੇ ਹਵਾਲੇ ਨਾਲ ਕਿ ਅੱਜ 9ਵੇਂ ਪਾਤਸ਼ਾਹ ਧਰਮ ਦੇ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 401ਵਾਂ ਜਿਹੜਾ ਪ੍ਰਕਾਸ਼ ਪੁਰਬ ਹੈ। ਸੋ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਇਸ ਮੁਬਾਰਕ ਦਿਨ ਦੀ ਜਿਹੜੀ ਮੁਬਾਰਕਬਾਦ ਪੇਸ਼ ਕਰਦੇ ਹਾਂ। ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਸ਼ਹਾਦਤ ਹੈ ਉਹ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਲਈ ਸੀ। ਸੋ ਇਸ ਸਿਧਾਂਤ ਨੂੰ ਅੱਜ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਵਿੱਚ ਮੁੱਢਲਾ ਇਨਸਾਨੀ ਹੱਕ ਮੰਨਿਆ ਗਿਆ ਹੈ। ਸੋ ਇਸ ਦੇ ਬਿਹਾਫ ਤੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਸੁਖਵੰਤ ਸਿੰਘ ਟੋਰਾਂਟੋ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਉੱਥੇ ਤਾਂ ਹਾਲਾਤ ਇਹ ਬਣੇ ਹੋਏ ਨੇ ਕਿ ਜਿਹੜੀ ਜੈਨੂਇਨ ਆਵਾਜ਼ ਹੈ ਉਸ ਨੂੰ ਦਬਾ ਦਿੱਤਾ ਗਿਆ, ਦਬਾਇਆ ਜਾ ਰਿਹਾ ਹੈ, ਝੂਠੇ ਕੇਸ ਪਾਉਣ ਦੀ ਲਾਈਨ। ਔਰ ਈਵਨ ਹੁਣ ਜੇ ਤੁਸੀਂ ਸੋਸ਼ਲ ਮੀਡੀਆ 'ਤੇ ਕੋਈ ਟਵੀਟ ਜਾਂ ਕੋਈ ਇੰਸਟਾਗ੍ਰਾਮ ਪੋਸਟ ਕਰਦੇ ਹੋ ਤਾਂ ਫਿਰ ਵੀ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਇੱਕ ਸੂਬੇ 'ਚੋਂ ਨਿਕਲ ਕੇ ਉਹਨਾਂ ਦੀ ਪੁਲਿਸ, ਉਹਨਾਂ ਦੀਆਂ ਏਜੰਸੀਆਂ ਦੂਸਰੀ ਥਾਂ ਦੇ ਉੱਤੇ ਜਾ ਕੇ ਵੀ ਗ੍ਰਿਫਤਾਰੀ ਕਰਦੀਆਂ ਨੇ। ਪਿਛਲੇ ਦਿਨਾਂ 'ਚ ਅਸਾਮ ਤੋਂ ਆ ਕੇ ਇੱਕ ਮੇਵਾਨੀ ਜਿਹੜਾ ਲੀਡਰ ਹੈ ਗੁਜਰਾਤ ਦਾ, ਉਹਦੀ ਗ੍ਰਿਫਤਾਰੀ ਕੀਤੀ ਗਈ। ਇਸੇ ਤਰ੍ਹਾਂ ਉਹਨਾਂ ਟਵੀਟਸ ਦੇ ਆਧਾਰ ਦੇ ਉੱਤੇ, ਲਿਖਤਾਂ ਦੇ ਆਧਾਰ 'ਤੇ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਜਾ ਕੇ ਕਿਵੇਂ ਕੁਮਾਰ ਵਿਸ਼ਵਾਸ ਔਰ ਅਲਕਾ ਲਾਂਬਾ, ਇਹਨਾਂ ਦੇ ਉੱਤੇ ਗੱਲ ਇਹ ਨਹੀਂ ਹੈ ਕਿ ਕੌਣ ਕੀ ਹੈ, ਕਿਹਦੀ ਲਾਇਲਟੀ ਕੀ ਹੈ, ਪਰ ਤੁਸੀਂ ਇਸ ਤੋਂ ਅੰਦਾਜ਼ਾ ਲਾਓ ਕਿ ਅੱਜ ਕਿਸ ਲੈਵਲ ਤੱਕ ਇਹ ਗੱਲ ਪਹੁੰਚ ਚੁੱਕੀ ਹੈ ਕਿ ਈਵਨ ਵੱਡੀਆਂ ਧਿਰਾਂ ਜਿਹੜੀਆਂ ਵਿਰੋਧੀ ਨੇ ਉਹਨਾਂ ਦੇ ਲੀਡਰ ਵੀ ਮਹਿਫੂਜ਼ ਨਹੀਂ ਨੇ ਆਪਣੀ ਕਿਸੇ ਲਿਖਤ ਦੇ ਲਈ ਜਾਂ ਆਪਣੀ ਕਿਸੇ ਟਵੀਟ ਦੇ ਲਈ। ਦੂਸਰੇ ਪਾਸੇ ਜੇ ਬਾਹਰਲੇ ਹਵਾਲੇ ਨਾਲ ਦੇਖੀਏ, ਸਾਨੂੰ ਬਹੁਤ ਸਾਰੀਆਂ ਹੋਰ ਥਾਵਾਂ ਤੋਂ ਵੀ ਜਾਣਕਾਰੀ ਹੈ। ਕੁਝ ਵੀਰਾਂ ਨੇ ਵੀ ਪੁਆਇੰਟ ਆਊਟ ਕੀਤਾ ਕਿ ਫੇਸਬੁੱਕ 'ਤੇ ਤਾਂ ਪਹਿਲਾਂ ਹੀ ਭਾਰਤ ਦੇ ਵਿੱਚ ਪਾਬੰਦੀ ਔਰ ਹੋਰ ਬਹੁਤ ਸਾਰਾ ਉਹਨਾਂ ਦਾ ਇੰਸਟਾਗ੍ਰਾਮ 'ਤੇ ਅਸੀਂ ਨਹੀਂ ਹੈ, ਲੇਕਿਨ ਕਿਵੇਂ ਸਾਨੂੰ ਰਿਸਟ੍ਰਿਕਟ ਕੀਤਾ ਗਿਆ ਸੀ। ਪਰ ਪਿਛਲੇ ਕੁਝ ਹਫ਼ਤਿਆਂ ਤੋਂ ਅਸੀਂ ਇਹ ਦੇਖ ਰਹੇ ਹਾਂ ਕਿ YouTube 'ਤੇ ਵੀ ਸਾਨੂੰ ਕਾਫੀ ਰਿਸਟ੍ਰਿਕਟ ਕਰ ਦਿੱਤਾ ਗਿਆ ਹੈ, ਸਾਡੀ ਵਿਊਅਰਸ਼ਿਪ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਗਿਆ ਹੈ। ਔਰ ਇਹ ਵੀ ਨਹੀਂ, ਇਹੀ ਨਹੀਂ ਹੈ, ਈਵਨ ਜਿਹੜੇ ਸਾਡੇ ਰੇਡੀਓ ਟਾਕ ਸ਼ੋਅ ਦੇ ਬਾਰੇ ਵੀ ਅਸੀਂ ਇਹ ਦੇਖ ਰਹੇ ਹਾਂ ਕਿ ਕਿਵੇਂ ਇੱਕ ਪੂਰਾ ਆਰਕੈਸਟ੍ਰੇਟਡ ਕੈਂਪੇਨ ਸ਼ੁਰੂ ਕੀਤਾ ਜਾਂਦਾ। ਇਹਨਾਂ ਦਾ ਪੈਟਰਨ ਹੈ ਕਿ ਇਹ ਸੈਂਕੜਿਆਂ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਸ਼ਿਕਾਇਤਾਂ ਰੇਡੀਓ ਸਟੇਸ਼ਨ ਵਾਲਿਆਂ ਨੂੰ, TV ਵਾਲਿਆਂ ਨੂੰ, ਫੇਸਬੁੱਕ, YouTube ਨੂੰ ਪਹੁੰਚਾਉਂਦੇ ਨੇ ਕਿ ਜੀ ਇਹ ਨਫ਼ਰਤ ਤੇ ਫਲਾਣਾ ਤੇ ਢਿਮਕਾ। ਔਰ ਫਿਰ ਇਹ ਹੁੰਦਾ ਵੀ ਉਹਨਾਂ ਨੇ ਉੱਥੇ ਕਿਹੜੇ ਕੋਈ ਐਕਸਪਰਟ ਬੈਠੇ ਹੋਏ ਨੇ ਜਿਹੜੇ ਇਹ ਦੇਖਣ ਕਿ ਇਹਨਾਂ ਦੀ ਆਪਣੀ ਜਿਹੜੀ ਆਈਡੀਓਲੋਜੀ ਹੈ ਉਹ ਕਿੰਨੀ ਨਫ਼ਰਤ ਨਾਲ ਭਰੀ ਹੋਈ ਹੈ ਔਰ ਇਹ ਕਿਵੇਂ ਸਮਾਜ ਨੂੰ ਵੰਡ ਰਹੇ ਨੇ। ਉਹ ਦੁਕਾਨਦਾਰ ਨੇ, ਕਿਉਂਕਿ ਸਾਰਾ ਮਾਡਲ ਤਾਂ ਕਾਰਪੋਰੇਟ ਮਾਡਲ ਹੈ। ਉਹਨਾਂ ਨੂੰ ਲੱਗਦਾ ਵੀ ਅੱਛਾ ਇੰਨੇ ਹਜ਼ਾਰ ਲੋਕ ਜੇ ਕਿਸੇ ਗੱਲ ਦੇ ਉੱਤੇ ਖਿਲਾਫ ਕੰਪਲੇਂਟ ਕਰ ਰਹੇ ਨੇ, ਬਜਾਏ ਕਿ ਉਹਨੂੰ ਕਿਸੇ ਇੰਡੀਪੈਂਡੈਂਟ ਤਰੀਕੇ ਨਾਲ ਇਨਵੈਸਟੀਗੇਟ ਕੀਤਾ ਜਾਏ, ਉਹ ਉਹਨੂੰ ਡਰੋਪ ਕਰ ਦੇਣਾ ਹੀ ਸਮਝਦੇ ਨੇ, ਕਿਉਂਕਿ ਉਹਨਾਂ ਦਾ ਮਕਸਦ ਤਾਂ ਪੈਸਾ ਬਣਾਉਣਾ। ਉਹਨਾਂ ਨੂੰ ਇਸ ਨਾਲ ਕੋਈ ਗਰਜ਼ ਨਹੀਂ ਹੈ ਕਿ ਮੈਸੇਜ ਕਿਹੜਾ ਠੀਕ ਹੈ ਜਾਂ ਕਿਹੜਾ ਨਫ਼ਰਤ ਭਰਿਆ। ਸੋ ਜੇ ਅਸੀਂ ਇਹ ਸਮਝਦੇ ਹਾਂ ਵੀ TV 84 ਇੱਕ ਉਹ ਅਦਾਰਾ ਬਣਿਆ ਹੈ ਪਿਛਲੇ 10 ਸਾਲ ਦੇ ਪੀਰੀਅਡ 'ਚ ਜਿਹਨੇ ਕਿ ਪੰਥ ਦੀ ਆਵਾਜ਼ ਨੂੰ, ਖਾਸ ਤੌਰ 'ਤੇ ਜਦੋਂ ਅਸੀਂ ਭਾਰਤ ਦੇ ਨਕਸ਼ੇ 'ਚ ਕੈਦ ਬਾਕੀ ਅਕਲੀਅਤਾਂ ਦੀ ਗੱਲ ਕਰਦੇ ਹਾਂ, ਉਸ ਦੇ ਵਿੱਚ ਸਾਡੇ ਕਸ਼ਮੀਰੀ ਭੈਣ ਭਰਾ, ਨਾਰਥ ਈਸਟ ਦੀਆਂ ਸਾਡੀਆਂ ਫਰੀडम ਮੂਵਮੈਂਟਸ, ਨਾਗਿਆਂ ਦੀ, ਮਿਜ਼ੋਆਂ ਦੀ, ਮਨੀਪੁਰ ਦੀ, ਔਰ ਭਾਰਤ ਦੇ ਨਕਸ਼ੇ ਵਿੱਚ ਬਾਕੀ ਜਿਹੜੀਆਂ ਅਕਲੀਅਤਾਂ ਜਿਨ੍ਹਾਂ 'ਚ 200 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ ਨੇ, 100 ਮਿਲੀਅਨ ਤੋਂ ਜ਼ਿਆਦਾ ਦਲਿਤ, ਟਰਾਈਬਲਸ, ਅਸੀਂ ਹਰ ਇੱਕ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿੰਨੇ ਸਾਡੇ ਕੋਲ ਸਾਧਨ ਨੇ ਔਰ ਜਦੋਂ ਜਿੰਨੀ ਕੁ ਜਾਣਕਾਰੀ ਸਾਡੇ ਤੱਕ ਪਹੁੰਚਦੀ ਹੈ ਅਸੀਂ ਉਸ ਨੂੰ ਡਿਸੈਮੀਨੇਟ ਕਰਦੇ ਹਾਂ। ਇਸ ਮਾਮਲੇ ਦੇ ਵਿੱਚ ਸਾਨੂੰ ਇਸ ਗੱਲ ਦੀ ਪੂਰੀ ਤਰ੍ਹਾਂ ਸਮਝ ਹੈ ਔਰ ਇਸ ਦੇ ਉੱਤੇ ਸਾਡਾ ਭਰੋਸਾ ਹੈ ਕਿ ਜੇ ਅਸੀਂ ਟੁਗੈਦਰਨੈਸ ਦੇ ਨਾਲ, ਘੱਟ ਗਿਣਤੀਆਂ, ਓਪਰੈਸਡ ਲੋਕ ਟੁਗੈਦਰਨੈਸ ਦੇ ਨਾਲ ਕੁਛ ਕਰਾਂਗੇ ਤਾਂ ਹੀ ਉਸ 'ਚੋਂ ਅਸੀਂ ਕੋਈ ਰਿਜ਼ਲਟ ਕੱਢ ਸਕਾਂਗੇ। ਅਦਰਵਾਈਜ਼ ਦੁਸ਼ਮਣ ਦੀ ਨੀਅਤ ਔਰ ਉਹਨਾਂ ਦੀ ਨੀਤੀ ਜਿਹੜੀ ਹੈ ਉਹ ਇਕੱਲੇ ਨੂੰ ਅੱਡ ਕਰਕੇ ਮਾਰਨ ਦੀ ਹੈ। ਸੋ ਅਸੀਂ ਵੀਰ ਸੁਖਵੰਤ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਬੇਸ਼ੱਕ ਅਸੀਂ ਇਹ ਫੈਸਲਾ ਕੀਤਾ ਹੋਇਆ ਪਹਿਲੇ ਦਿਨ ਤੋਂ ਹੀ ਕਿ ਜਿੰਨੇ
ਗੁਰਪੁਰਬ ਨੇ ਜਾਂ ਇਤਿਹਾਸਕ ਸਿੱਖ ਇਤਿਹਾਸ ਨਾਲ ਸੰਬੰਧਿਤ ਵਾਕਿਆਤ ਨੇ, ਉਹਨਾਂ ਨੂੰ ਅਸੀਂ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਹੀ ਯਾਦ ਕਰਦੇ। ਪਰ ਕੁਛ ਇਵੈਂਟਸ ਜਿਹੜੀਆਂ ਕਿ ਇੰਨੀਆਂ ਕੁ ਡੋਮੀਨੇਟ ਕਰਵਾ ਦਿੱਤੀਆਂ ਜਾਂਦੀਆਂ ਨੇ ਕਿ ਉਹਨਾਂ ਨੂੰ ਲੈ ਕੇ ਬਹੁਤ ਸਾਰੀਆਂ ਥਾਵਾਂ 'ਤੇ ਉਸ ਦਿਨ ਨੂੰ ਲੈ ਕੇ ਚਰਚਾ ਹੁੰਦੀ ਹੈ। ਉਦੋਂ ਅਸੀਂ ਉਹਨਾਂ ਦਿਨਾਂ ਦੇ ਉੱਤੇ ਵੀ, ਕਿਉਂਕਿ ਗੱਲ ਤਾਂ ਗੁਰੂ ਦਾ ਜਸ ਹੈ ਜਾਂ ਗੁਰੂ ਦੀ ਗੱਲ ਹੈ, ਉਹ ਕਿਸੇ ਵੀ ਦਿਨ ਹੋ ਸਕਦੀ ਹੈ, ਪਰ ਅਸੀਂ ਜਿਹੜਾ ਉਹਨਾਂ ਨੂੰ ਵੀ ਵਿਚਾਰ ਅਧੀਨ ਲੈ ਲੈਂਦੇ। ਜਿਵੇਂ ਕਿ ਅਸੀਂ ਦੇਖਿਆ ਕਿ ਪਿਛਲੇ 2 ਦਿਨਾਂ 'ਚ ਰੈੱਡ ਫੋਰਟ ਦੇ ਉੱਤੇ ਇਹ ਇਵੈਂਟ ਮੈਨੇਜਰ, ਇੱਕ ਗੱਲ ਦਾ ਕ੍ਰੈਡਿਟ ਹਿੰਦੂ ਤਵੀਆਂ ਨੂੰ, RSS ਨੂੰ, ਬੋਧੀ ਐਂਡ ਬ੍ਰਾਂਡ ਔਰ BJP ਨੂੰ ਦੇਣਾ ਬਣਦਾ ਹੈ ਕਿ ਇਹ ਕੁਛ ਹੋਰ ਡਿਲੀਵਰ ਤਾਂ ਨਹੀਂ ਇਹਨਾਂ ਨੇ ਕੀਤਾ, ਨਾ ਹੀ ਲੋਕ ਭਲਾਈ ਜਾਂ ਜੋ ਇਹਨਾਂ ਨੇ ਵਿਕਾਸ ਔਰ ਦੂਜੇ ਨਾਅਰੇ ਦਿੱਤੇ, ਲੇਕਿਨ ਇਹ ਬੜੇ ਜ਼ਬਰਦਸਤ ਜਿਹੜੇ ਮੈਗਾ ਇਵੈਂਟ ਮੈਨੇਜਰ ਨੇ। ਉਸ ਦੇ ਲਈ ਇਹਨਾਂ ਦੇ ਕੋਲ ਇੰਨਾ ਧਨ ਵੀ ਹੈ। ਔਰ ਜੇ ਅਸੀਂ ਮੋਦੀ ਦੇ ਓਵਰਆਲ ਬਾਹਰਲੇ ਦੌਰੇ ਵੀ ਦੇਖੀਏ, ਇੱਥੇ ਟਾਈਮ ਸਕੁਏਅਰ ਤੋਂ ਲੈ ਕੇ ਆਸਟ੍ਰੇਲੀਆ, ਯੂਰਪ, ਉੱਥੇ ਵੀ ਔਰ ਭਾਰਤ ਭਰ ਦੇ ਵਿੱਚੋਂ ਇੰਨੇ ਵੱਡੇ ਪੈਮਾਨੇ ਦੇ ਉੱਤੇ ਔਰਕੈਸਟ੍ਰੇਟ ਕਰਦੇ ਨੇ ਕਿਸੇ ਇਵੈਂਟ ਨੂੰ, ਔਰ ਇਸ ਹੱਦ ਤੱਕ ਉਹਨਾਂ ਦੇ ਕੋਲ ਹੁਣ ਐਕਸਪਰਟੀਜ਼ ਹੈ ਉਹਨੂੰ ਔਰਗੇਨਾਈਜ਼ ਕਰਨ ਦੀ ਕਿ ਉਹਨਾਂ ਦਾ ਝੂਠ ਵੀ ਵਿਕਦਾ, ਉਹਨਾਂ ਦਾ ਸੌਦਾ ਵੀ ਵਿਕਦਾ। ਸੋ ਉਸ ਮੈਗਾ ਇਵੈਂਟ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੇ 401ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਾਲ ਕਿਲ੍ਹੇ ਵਿੱਚ ਕੀਤੀ ਗਈ, ਉਸ ਦਾ ਜ਼ਿਕਰ ਅਸੀਂ ਅਗਲੇ ਸੈਗਮੈਂਟ ਦੇ ਵਿੱਚ ਕਰਾਂਗੇ। ਲੇਕਿਨ ਇਹ ਮੈਂ ਦੱਸ ਦਿਆਂ ਕਿ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ 1 ਅਪ੍ਰੈਲ 1621 ਨੂੰ ਹੁੰਦਾ ਹੈ। ਔਰ ਇਹ ਜਿਹੜਾ ਵਰ੍ਹਾ ਹੈ, ਕਿਉਂਕਿ 400ਵਾਂ ਪ੍ਰਕਾਸ਼ ਪੁਰਬ ਤਾਂ ਸ਼ੁਰੂ ਹੋ ਚੁੱਕਾ ਸੀ, ਇਹ ਉਸ ਦੇ ਜਿਹੜੇ ਹੁਣ ਸਮਾਗਮ ਵੀ ਹੋ ਰਹੇ ਨੇ, ਇਹ ਕਨਕਲੂਜਨ ਹੈ, ਕਿਉਂਕਿ ਈਅਰ ਲੌਂਗ ਸਾਰਾ ਸਾਲ ਇਹ ਸਮਾਗਮ ਹੋਏ ਔਰ ਇਸ ਦੇ ਥਾਈਂ ਜਿਹੜੇ ਨੇ ਹੁਣ ਉਹਨਾਂ ਨੂੰ ਜਿਹੜੇ ਸਮਾਗਮਾਂ ਨੂੰ ਕਨਕਲੂਡ ਕੀਤਾ ਜਾ ਰਿਹਾ। ਔਰ ਇਹ 401 ਸਾਲ ਪਹਿਲਾਂ ਜਿਹੜਾ ਉਸ ਦਿਨ ਦੇ ਨਾਲ ਜੋੜ ਕੇ ਜ਼ਿਕਰ ਕੀਤਾ ਜਾਂਦਾ ਹੈ। ਹਾਲਾਂ ਅਸੀਂ ਇਹ ਨਹੀਂ ਹੈ ਕਿ ਵੀ ਇਹ ਇਵੈਂਟ ਕੋਈ ਪਹਿਲੀ ਵਾਰ ਇਸ ਲੈਵਲ ਦੇ ਉੱਤੇ ਕੀਤੀ ਗਈ, ਮੋਦੀ ਸਰਕਾਰ ਨੇ ਜਾਂ ਇਹਨਾਂ ਨੇ ਆਪਣੇ ਤੌਰ ਦੇ ਉੱਤੇ ਇਸ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹ ਕਿਵੇਂ ਗਲੀਬਲ ਸਿੱਖਾਂ ਨੂੰ ਆਪਣੇ ਜਾਲ 'ਚ ਫਾਉਣ ਦੀ ਲਾਈਨ ਹੈ। ਪਰ ਇਸ ਤੋਂ ਪਹਿਲਾਂ ਸ਼ਾਇਦ ਜਿਸ ਜਨਰੇਸ਼ਨ ਨੂੰ ਯਾਦ ਹੋਏ ਕਿ 1975 ਦੇ ਵਿੱਚ ਜਦੋਂ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਹੈ ਉਹ 300 ਸਾਲਾ ਸ਼ਹੀਦੀ ਪੁਰਬ ਸੀ, ਕਿਉਂਕਿ 24 ਨਵੰਬਰ 1675 ਨੂੰ ਜਿਹੜਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ। ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਭਾਰਤ ਭਰ ਦੇ ਵਿੱਚ ਐਮਰਜੈਂਸੀ ਲੱਗੀ ਹੋਈ ਸੀ। ਪੰਜਾਬ ਦੇ ਵਿੱਚ ਵੀ ਜਿਹੜੀ ਹੈ ਅਕਾਲੀਆਂ ਨੇ ਮੋਰਚਾ ਸ਼ੁਰੂ ਕੀਤਾ ਹੋਇਆ ਸੀ ਐਮਰਜੈਂਸੀ ਦੇ ਖਿਲਾਫ, ਜਿਸ ਮੋਰਚੇ 'ਚ 40,000 ਤੋਂ ਜ਼ਿਆਦਾ ਜਿਹੜੀ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਪੰਜਾਬ ਦਾ ਚੀਫ ਮਿਨਿਸਟਰ ਗਿਆਨੀ ਜ਼ੈਲ ਸਿੰਘ ਸੀ। ਔਰ ਇਹ ਸਿਆਸੀ ਜਿਵੇਂ ਦੀ ਨੌਟੰਕੀ ਡਰਾਮੇਬਾਜ਼ੀ ਹੁਣ ਦੀ ਹਕੂਮਤ ਕਰ ਰਹੀ ਹੈ ਤਾਂ ਬਹੁਤ ਅੱਗੇ ਤੱਕ ਚਲੇ ਗਏ, ਪਰ ਉਦੋਂ ਵੀ ਕਾਂਗਰਸ ਨੇ ਸਿੱਖ ਸੈਂਟੀਮੈਂਟਸ ਦੇ ਨਾਲ ਪੂਰੀ ਤਰ੍ਹਾਂ ਖੇਡਣ ਦੀ ਕੋਸ਼ਿਸ਼ ਕੀਤੀ। ਔਰ ਗਿਆਨੀ ਜ਼ੈਲ ਸਿੰਘ ਦੀ ਅਗਵਾਈ ਥੱਲੇ ਪਲਾਨ ਦਿੱਤੀ ਗਈ ਸੀ, ਜਿਹਨੂੰ ਉਹਨਾਂ ਨੇ ਐਗਜ਼ੀਕਿਊਟ ਵੀ ਕੀਤਾ ਕਿ ਜਿਨ੍ਹਾਂ ਰਸਤਿਆਂ ਤੋਂ ਅਨੰਦਪੁਰ ਸਾਹਿਬ ਤੋਂ ਗੁਰੂ ਤੇਗ ਬਹਾਦਰ ਸਾਹਿਬ ਤੁਰੇ ਸੀਸਗੰਜ ਦਿੱਲੀ 'ਚ, ਜਿੱਥੇ ਉਹਨਾਂ ਨੇ ਸ਼ਹਾਦਤ ਦਿੱਤੀ, ਇੱਥੋਂ ਇੱਕ ਵੱਡਾ ਨਗਰ ਕੀਰਤਨ ਦੇ ਰੂਪ ਦੇ ਵਿੱਚ ਜਿਹੜਾ ਹੈ ਉਹ ਸਫ਼ਰ ਸ਼ਹੀਦੀ ਮਾਰਚ ਜਾਂ ਇਸ ਕਿਸਮ ਦਾ ਸੀਸ ਭੇਟ ਮਾਰਚ ਕੋਈ ਇੱਦਾਂ ਦਾ ਨਾਂ ਦਿੱਤਾ ਗਿਆ ਸੀ, ਜਿਹਨੂੰ ਗਿਆਨੀ ਜ਼ੈਲ ਸਿੰਘ ਨੇ ਐਡਰੈਸ ਕਰਕੇ ਤੋਰਿਆ। ਔਰ ਵੱਡੀ ਗਿਣਤੀ 'ਚ ਇਹ ਦੱਸਣ ਦੇ ਲਈ ਕਿ ਜੀ ਕੋਈ ਕਿਸੇ ਨੂੰ ਐਮਰਜੈਂਸੀ ਦਾ ਕੋਈ ਡਰ ਨਹੀਂ ਹੈ, ਸਭ ਕੁਝ ਓਪਨ 'ਚ ਚੱਲ ਰਿਹਾ ਹੈ। ਔਰ ਦਿੱਲੀ ਪਹੁੰਚ ਕੇ ਫਿਰ ਬਹੁਤ ਵੱਡਾ ਇਕੱਠ ਜਿਹੜਾ ਕੀਤਾ ਗਿਆ, ਜਿਹਨੂੰ ਇੰਦਰਾ ਗਾਂਧੀ ਨੇ ਐਡਰੈਸ ਕੀਤਾ, ਜਿਹੜੀ ਕਿ ਉਸ ਵੇਲੇ ਜਿਹਨੇ ਐਮਰਜੈਂਸੀ ਲਾਈ ਸੀ ਔਰ ਹਜ਼ਾਰਾਂ ਲੋਕ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਸੀ। ਸੋ ਇਹ ਇੱਕ ਸਿਆਸੀ ਨੌਟੰਕੀ ਫਿਰ ਅਸੀਂ ਦੇਖਦੇ ਹਾਂ ਕਿ ਉਹਨੇ ਵੀ ਇਹੀ ਡਰਾਮੇਬਾਜ਼ੀ ਕੀਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਟ੍ਰਿਬਿਊਟ ਦੇਣ ਦੀ। ਔਰ ਦੂਸਰੀ ਔਰ ਫਿਰ ਕੀ ਗੁਰੂ ਤੇਗ ਬਹਾਦਰ ਦੀ ਕੌਮ ਨਾਲ, ਉਮਤ ਨਾਲ ਲਗਭਗ 9 ਸਾਲ ਬਾਅਦ 1975 ਦੇ ਵਿੱਚ ਇਹ ਜਿਹੜਾ ਵੱਡਾ 300 ਸਾਲਾ ਸ਼ਹੀਦੀ ਪੁਰਬ ਗੁਰੂ ਤੇਗ ਬਹਾਦਰ ਸਾਹਿਬ ਦਾ ਮਨਾਇਆ ਜਾਂਦਾ ਹੈ। ਔਰ ਬਾਅਦ ਦੇ ਵਿੱਚ ਕੀ ਵਾਪਰਦਾ ਅਗਲੇ 8 ਸਾਲਾਂ ਦੇ 9 ਸਾਲਾਂ ਦੇ ਵਿੱਚ
ਉਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਹੈ। ਬਿਲਕੁਲ। ਪਰ ਅਸੀਂ ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦੇ ਉੱਤੇ ਇੱਕ ਪੰਛੀ ਝਾਤ ਮਾਰੀਏ ਤੇ ਜ਼ਾਹਰ ਹੈ ਕਿ ਅੱਜ ਜਦੋਂ ਕਿ 21ਵੀਂ ਸਦੀ ਦੇ ਅੰਦਰ ਅਸੀਂ ਇੱਕ ਉਸੇ ਹੀ ਕਿਸਮ ਦੇ ਸਟਰਾਈਫ ਦੁਨੀਆ ਦੇ ਵਿੱਚ ਦੇਖ ਰਹੇ ਹਾਂ। ਚੀਨ ਤੋਂ ਬਾਅਦ ਭਾਰਤ ਆਬਾਦੀ ਦੇ ਲਿਹਾਜ਼ ਨਾਲ ਦੂਸਰਾ ਸਭ ਤੋਂ ਵੱਡਾ ਮੁਲਕ ਹੈ ਜਿੱਥੇ 85% ਦੇ ਕਰੀਬ ਹਿੰਦੂ ਵਸਦੇ ਨੇ, ਜਿਨ੍ਹਾਂ ਦਾ ਨੇ ਆਪਣਾ ਧਰਮ ਹਿੰਦੂ ਲਿਖਾਇਆ ਹੁੰਦਾ। ਔਰ ਕਿਵੇਂ ਇਹ ਜਿਹੜਾ ਇੱਕ ਮੈਜੋਰੀਟੇਰੀਅਨਿਜ਼ਮ ਹੈ, ਇੱਕ ਬਹੁ ਗਿਣਤੀ ਦਾ ਰਾਜ, ਉਹ ਕਿਵੇਂ ਘੱਟ ਗਿਣਤੀਆਂ ਦੇ ਹੱਕਾਂ ਦੇ ਉੱਤੇ ਛਾਪੇ ਮਾਰ ਰਹੇ ਨੇ, ਕਿਵੇਂ ਘੱਟ ਗਿਣਤੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਉਹਨਾਂ ਦੀਆਂ ਧਾਰਮਿਕ ਆਜ਼ਾਦੀਆਂ, ਆਰਥਿਕ ਸੁਰੱਖਿਆ, ਉਹਨਾਂ ਦੇ ਸਿਆਸੀ ਹਕੂਕ, ਉਹਨਾਂ ਸਭ ਦੇ ਉੱਤੇ ਹਮਲਾ ਹੈ। ਔਰ ਜੇ ਅਸੀਂ ਅਦਰਵਾਈਜ਼ ਬਾਹਰ ਨਿਕਲ ਕੇ ਦੇਖੀਏ, ਜਦੋਂ ਅਸੀਂ ਰੂਸ ਔਰ ਯੂਕਰੇਨ ਦੇ ਇਸ ਇਸ਼ੂ ਦੀ ਗੱਲ ਕਰਦੇ ਹਾਂ, ਫਿਰ ਵੀ ਇਹ ਨਜ਼ਰ ਆ ਰਿਹਾ ਹੈ ਕਿ ਕਿਵੇਂ ਇੱਕ ਸੋਵਰਨ ਇੰਡੀਪੈਂਡੈਂਟ ਮੁਲਕ ਦੇ ਉੱਤੇ ਦੂਸਰੀ ਤਾਕਤਵਰ ਤਾਕਤ ਚੜ੍ਹ ਦੌੜਦੀ ਹੈ, ਰੂਸ ਵਰਗੀ, ਔਰ ਕਿਵੇਂ ਕਾਮਨ ਲੋਕ ਸਫਰ ਕਰ ਰਹੇ ਨੇ, ਬੀਬੀਆਂ, ਬੱਚੇ, ਔਰ ਕਿਵੇਂ 11 ਕਰੋੜ ਦਾ ਜਿਹੜਾ 11 ਮਿਲੀਅਨ ਦੇ ਲਗਭਗ 1 ਕਰੋੜ ਤੋਂ ਜ਼ਿਆਦਾ ਰਿਫਿਊਜੀ ਬਣ ਚੁੱਕੇ ਨੇ। ਔਰ ਇਸੇ ਤਰ੍ਹਾਂ ਜੇ ਦੁਨੀਆ 'ਚ ਅੱਡ ਤੁਸੀਂ ਕੰਟੀਨੈਂਟਸ ਦੇ ਵਿੱਚ ਵਸਦੇ ਲੋਕਾਂ ਦਾ ਹਾਲ ਦੇਖੋ, ਕਿਤੇ ਮਜ਼ਹਬ ਦੇ ਨਾਂ 'ਤੇ ਡਿਸਕ੍ਰਿਮੀਨੇਸ਼ਨ ਹੈ, ਪਰਸੀਕਿਊਸ਼ਨ ਹੈ, ਕਿਤੇ ਕਬੀਲੇ ਦੇ ਨਾਂ 'ਤੇ ਹੈ, ਕਿਤੇ ਨਸਲ ਦੇ ਨਾਂ 'ਤੇ ਹੈ, ਰੇਸਿਜ਼ਮ। ਅੱਜ ਵੀ ਅਮਰੀਕਾ ਵਰਗੇ ਮੁਲਕ 'ਚ ਜਦੋਂ ਟਰੰਪ ਈਰਾ ਸ਼ੁਰੂ ਹੁੰਦਾ, ਅਸੀਂ ਦੇਖਦੇ ਹਾਂ ਕਿ ਸੁਸਾਇਟੀ ਕਿਵੇਂ ਵੰਡੀ ਹੋਈ ਹੈ। ਇਸੇ ਤਰ੍ਹਾਂ ਜੈਂਡਰ ਦੇ ਨਾਂ ਥੱਲੇ ਔਰਤਾਂ ਦੇ ਨਾਲ ਕਿਸ ਕਿਸਮ ਦੇ ਜੁਰਮ, ਜਦੋਂ ਜੰਗਾਂ ਹੁੰਦੀਆਂ ਨੇ ਉਦੋਂ ਤਾਂ ਉਹ ਸਭ ਤੋਂ ਵੱਡੀ ਵਿਕਟਮ ਹੁੰਦੀ ਹੈ, ਪਰ ਆਮ ਸੁਸਾਇਟੀ ਦੇ ਵਿੱਚ ਵੀ, ਜੀਵਨ ਦੇ ਵਿੱਚ ਵੀ, ਭਾਰਤ ਵਰਗੇ ਮੁਲਕ 'ਚ ਵੀ ਜੇ ਤੁਸੀਂ ਦੇਖੋ ਸਭ ਤੋਂ ਜ਼ਿਆਦਾ ਰੇਪ ਵਿਕਟਮ ਦਿੱਲੀ ਵਰਗੀ ਕੈਪੀਟਲ ਕਿਵੇਂ ਇੱਕ ਰੇਪ ਕੈਪੀਟਲ ਹੈ। ਸੋ ਇਹ ਜਦੋਂ ਅਸੀਂ ਸਾਰੀਆਂ ਗੱਲਾਂ ਦੇਖਦੇ ਹਾਂ ਤਾਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਵੱਲ, ਉਹਨਾਂ ਦੇ ਜੀਵਨ ਵੱਲ ਧਿਆਨ ਜਾਂਦਾ ਹੈ ਕਿ ਕਿਵੇਂ ਉਹਨਾਂ ਦੀ ਜਰਨੀ ਕਿਹਨਾਂ ਪੜਾਵਾਂ 'ਚੋਂ, ਕਿਉਂਕਿ ਉਹਨਾਂ ਦਾ ਪ੍ਰਕਾਸ਼ ਜਿਹੜਾ ਉਹ 1621 'ਚ ਹੁੰਦਾ, 1 ਅਪ੍ਰੈਲ ਨੂੰ, ਔਰ 24 ਨਵੰਬਰ 1675 ਨੂੰ ਸ਼ਹਾਦਤ ਹੁੰਦੀ ਹੈ। ਇਹ ਲਗਭਗ 54 ਸਾਲ ਦਾ 54 ਈਅਰਸ ਦਾ ਸਫ਼ਰ ਬਣਦਾ। ਔਰ ਗੁਰੂ ਹਰਗੋਬਿੰਦ ਸਾਹਿਬ ਦੇ ਉਸ ਪੁੱਤਰ ਸਨ ਸਭ ਤੋਂ ਛੋਟੇ। ਗੁਰੂ ਹਰਗੋਬਿੰਦ ਸਾਹਿਬ ਦੇ 5 ਪੁੱਤਰ ਔਰ 1 ਪੁੱਤਰੀ, ਜਿਨ੍ਹਾਂ ਪੁੱਤਰਾਂ ਦੇ ਵਿੱਚ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਜੀ, ਔਰ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਸਾਹਿਬ, ਔਰ ਉਹਨਾਂ ਦੀ ਬੇਟੀ ਬੀਬੀ ਵੀਰੋ ਜੀ, ਜਿਨ੍ਹਾਂ ਨੇ ਫਿਰ ਉਹਨਾਂ ਦੇ ਅੱਗੋਂ ਜਿਹੜੇ 7 ਪੁੱਤਰ ਨੇ ਉਹ ਕਿਵੇਂ 10ਵੇਂ ਪਾਤਸ਼ਾਹ ਦੇ ਵੇੜੇ, ਕਿਉਂਕਿ 10ਵੇਂ ਪਾਤਸ਼ਾਹ ਦੇ ਤਾਂ ਭੂਆ ਦੇ ਪੁੱਤਰ ਹੋਏ, 10ਵੇਂ ਪਾਤਸ਼ਾਹ ਸਪੁੱਤਰ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ, ਔਰ ਬੀਬੀ ਵੀਰੋ ਦੇ ਅੱਗੋਂ ਜਿਹੜੇ ਪੁੱਤਰ ਨੇ ਉਹ ਕਿਵੇਂ ਭੰਗਾਣੀ ਦੇ ਯੁੱਧ 'ਚ ਔਰ ਬਾਕੀ ਯੁੱਧਾਂ ਦੇ ਵਿੱਚ ਬਰਾਬਰ ਸ਼ਹੀਦੀ ਪਾਉਂਦੇ ਨੇ। ਇੱਕ ਵੱਖਰਾ ਇਤਿਹਾਸ ਹੈ। ਹੁਣ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ ਔਰ ਗੁਰੂ ਹਰਗੋਬਿੰਦ ਸਾਹਿਬ ਆਪਣੇ ਪੁੱਤਰ ਨੂੰ, ਛੋਟੇ ਬੱਚੇ ਨੂੰ ਮਿਲਦੇ ਨੇ, ਔਰ ਉਹ ਇਹ ਕਹਿੰਦੇ ਨੇ ਕਿ ਭਾਈ ਇਹ ਬਹੁਤ ਵੱਡੀ ਰੂਹ ਜਿਸ ਨੇ ਦੀਨ ਦੁਖੀਆਂ ਦੀ ਬਾਂਹ ਫੜਨੀ ਹੈ, ਇਹ ਇਸ ਜਗਤ 'ਤੇ ਆਈ ਹੈ। ਨਾ ਉਹਨਾਂ ਦਾ ਤਿਆਗ ਮੱਲ ਰੱਖਿਆ ਜਾਂਦਾ ਹੈ, ਔਰ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਉਹਨਾਂ ਦੇ ਜਦੋਂ ਅਸੀਂ ਬਚਪਨ ਦੀਆਂ ਬਹੁਤ ਸਾਰੀਆਂ ਸਾਖੀਆਂ ਜਿਹੜੇ ਸਾਡੇ ਹਿਸਟੋਰੀਕਲ ਅਕਾਊਂਟਸ ਦੇ ਵਿੱਚ ਨੇ ਦੇਖਦੇ ਹਾਂ, ਅਤੇ ਉਹ ਇਵੇਂ ਹੀ ਹੈ ਕਿ ਕਿਸੇ ਚੀਜ਼ ਨਾਲ, ਨਹੀਂ ਤਾਂ ਬੱਚਿਆਂ ਦੀ ਇੱਕ ਆਪਣੀ ਈਗੋ ਪਕੜ ਹੁੰਦੀ ਹੈ, ਤੁਸੀਂ ਆਪਣਾ ਖਿਡੌਣਾ ਨਹੀਂ ਛੱਡਦੇ, ਉਸ ਦੇ ਲਈ ਰੋਂਦੇ ਹੋ। ਲੇਕਿਨ ਇੰਨੀਆਂ ਕੁ ਉਹਨਾਂ ਦੀਆਂ ਜੀਵਨ ਗਾਥਾਵਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਹਰ ਚੀਜ਼ ਮਾਨੋ ਜਿਹੜਾ ਉਹਨਾਂ ਦਾ ਨਾਂ ਰੱਖਿਆ ਹੋਇਆ ਹੈ ਤਿਆਗ ਮੱਲ, ਉਹਦੇ ਨਾਲ ਹੀ ਉਹ ਇਨਸਾਫ ਕਰ ਰਹੇ ਹੋਣ। ਲੇਕਿਨ ਇਸ ਗੱਲ ਦਾ ਵੀ ਧਿਆਨ ਰਹੇ ਕਿ 6ਵੇਂ ਪਾਤਸ਼ਾਹ ਜਿਨ੍ਹਾਂ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਹੈ, ਦਿੱਲੀ ਤਖਤ ਤੋਂ 2 ਫੁੱਟ ਉੱਚਾ ਅਕਾਲ ਤਖਤ ਸਥਾਪਿਤ ਕੀਤਾ, ਔਰ ਜ਼ਾਹਰ ਹੈ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਜਿੱਥੇ ਮੁੱਢਲੇ ਤੌਰ ਦੇ ਉੱਤੇ ਰੂਹਾਨੀ ਔਰ ਧਾਰਮਿਕ ਔਰ ਦੂਸਰੀ ਵਿੱਦਿਆ ਦਿੱਤੀ, ਨਾਲ ਦੀ ਨਾਲ ਸ਼ਸਤਰ ਵਿੱਦਿਆ ਵੀ ਦਿੱਤੀ। ਔਰ ਇਸ ਦਾ ਅਸੀਂ ਸਭ ਤੋਂ ਵੱਡਾ ਸਬੂਤ ਦੇਖਦੇ ਹਾਂ ਕਿ 6ਵੇਂ ਪਾਤਸ਼ਾਹ ਨੇ 4 ਜੰਗਾਂ, ਉਸ ਵੇਲੇ ਦੀ ਹਕੂਮਤ ਸ਼ਾਹਜਹਾਂ ਦਾ ਰਾਜ ਸੀ,
ਉਸ ਦੇ ਖਿਲਾਫ ਲੜੀਆਂ। ਜੀ। ਔਰ ਚੌਥੀ ਜੰਗ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਨੇ ਲੜੀ, ਕਰਤਾਰਪੁਰ ਦੀ ਜੰਗ। ਇਹ ਕਰਤਾਰਪੁਰ ਉਹ ਨਹੀਂ ਹੈ ਜਿਹੜਾ ਰਾਵੀ ਦੇ ਕੰਢੇ ਹੈ, ਇਹ ਕਰਤਾਰਪੁਰ ਸਾਹਿਬ ਪੰਜਵੇਂ ਪਾਤਸ਼ਾਹ ਦਾ ਹੀ ਵਸਾਇਆ ਸ਼ਹਿਰ, ਜਿਹੜਾ ਜਲੰਧਰ ਤੋਂ ਲਗਭਗ 15 ਕਿਲੋਮੀਟਰ ਦੂਰ ਜਲੰਧਰ ਅੰਮ੍ਰਿਤਸਰ ਰੋਡ ਦੇ ਉੱਤੇ। ਔਰ ਇਸ ਚੌਥੀ ਜੰਗ ਦੇ ਵੇਲੇ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਦਾ ਨਾਂ ਤਿਆਗਮੱਲ ਸੀ, ਉਹ ਲਗਭਗ 11 ਸਾਲ ਦੀ ਉਮਰ ਦੇ ਸਨ। ਔਰ ਉਹਨਾਂ ਨੇ, ਕਿਉਂਕਿ ਇਹ ਵੀ ਇੱਕ ਗੱਲ ਦਾ ਧਿਆਨ ਰਹੇ ਕਿ ਗੁਰੂ ਸਾਹਿਬ ਨੇ ਉਹ ਸਿਧਾਂਤ ਕਾਇਮ ਕੀਤੇ, ਜੇ ਅਸੀਂ 10ਵੇਂ ਪਾਤਸ਼ਾਹ ਦਾ ਜੀਵਨ ਦੇਖਦੇ ਹਾਂ ਤੇ ਉਹਨਾਂ ਨੇ ਆਪਣੇ ਚਾਰੋਂ ਪੁੱਤਰ ਕੁਰਬਾਨ ਕੀਤੇ। ਔਰ ਇਸੇ ਤਰ੍ਹਾਂ ਜੰਗਾਂ ਦੇ ਵਿੱਚ ਗੁਰੂ ਕੇ ਸਾਹਿਬਜ਼ਾਦੇ ਜਿਹੜੇ ਨੇ ਉਹ ਅੱਗੇ ਹੋ ਕੇ ਜੂਝਦੇ ਸੀ। ਇਹ ਨਹੀਂ ਸੀ ਕਿ ਜੀ ਅਸੀਂ ਦੂਸਰਿਆਂ ਦੇ ਪੁੱਤਰ ਜਿਹੜੇ ਨੇ ਉਹ ਅੱਗੇ ਤੋਰਨੇ ਨੇ, ਪੜ੍ਹੇ ਨਹੀਂ। ਲਗਭਗ 11 ਸਾਲ ਦੀ ਉਮਰ ਦੇ ਗੁਰੂ ਤੇਗ ਬਹਾਦਰ ਸਾਹਿਬ ਇਸ ਕਦਰ ਜੰਗ ਦੇ ਮੈਦਾਨ ਵਿੱਚ ਜੂਝਦੇ ਨੇ, ਇਸ ਕਦਰ ਉਹ ਤਲਵਾਰਬਾਜ਼ੀ ਕਰਦੇ ਨੇ ਔਰ ਦੁਸ਼ਮਣ ਦੇ ਛੱਕੇ ਛੁਡਾਉਂਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੂੰ ਉਹਨਾਂ ਦੇ ਸਿਰ 'ਤੇ ਹੱਥ ਰੱਖ ਕੇ ਜਦੋਂ ਉਹਨਾਂ ਨੇ ਆਪਣੇ ਯੋਧਿਆਂ ਨੂੰ ਆਨਰ ਕੀਤਾ, ਉਹਨਾਂ ਨੂੰ ਵੀ ਆਨਰ ਆਪਣੇ 11 ਸਾਲ ਦੇ ਪੁੱਤਰ ਨੂੰ ਕਰਦੇ ਨੇ। ਕਹਿੰਦੇ ਨੇ ਨਹੀਂ, ਇਹ ਤਿਆਗਮੱਲ ਨਹੀਂ ਹੈ, ਇਹ ਤੇਗ ਬਹਾਦਰ ਹੈ। ਹੁਣ ਜ਼ਾਹਰ ਹੈ ਵੀ ਉਹ ਜਿਹੜਾ ਨਾਂ ਅਲਟੀਮੇਟਲੀ ਦੁਨੀਆ ਭਰ ਦੇ ਵਿੱਚ ਅੱਜ ਵੀ ਜਦੋਂ ਅਸੀਂ ਕਹਿੰਦੇ ਹਾਂ ਤਿਆਗਮੱਲ ਤਾਂ ਉਹ ਰਹਿ ਗਿਆ ਪਿੱਛੇ, ਉਹਨਾਂ 'ਚੋਂ ਤੇਗ ਬਹਾਦਰ ਨਿਕਲਦੇ ਨੇ। ਲੇਕਿਨ ਉਦੋਂ ਵੀ ਕਿਸੇ ਨੇ ਇਹ ਨਹੀਂ ਸੋਚਿਆ ਹੋਏਗਾ ਕਿ ਵੀ ਇਹ ਜੰਗ ਵਿੱਚ ਤੇਗ ਦੇ ਜੌਹਰ ਦਿਖਾਉਣ ਵਾਲਾ ਕਿਸੇ ਵੇਲੇ ਸਬਰ ਦੀ ਉਸ ਦੁਨੀਆ ਦੇ ਵਿੱਚ ਜਦੋਂ ਕਿ ਪਰਖ ਹੋਏਗੀ, ਤੇਗ ਜਿਹੜੀ ਹੈ ਉਹਨਾਂ ਦੇ ਧੌਣ 'ਤੇ ਟਿਕੇਗੀ, ਤੇ ਉਦੋਂ ਉਹ ਵਾਕਿਆ ਜਿਸ ਨੂੰ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰੋਫਿਟ ਆਫ ਹਿਊਮਨ ਕਾਈਂਡ ਕਹਿੰਦੇ ਹਾਂ, ਧਾਰਮਿਕ ਆਜ਼ਾਦੀਆਂ ਦਾ ਪੈਗੰਬਰ ਕਹਿੰਦੇ ਹਾਂ, ਔਰ ਉਹਨਾਂ ਦੇ ਫਰਮਾਨ ਜਿਹੜੇ ਉਹਨਾਂ ਨੇ ਬਾਣੀ ਦੇ ਵਿੱਚ, ਜਿਹੜੀ ਬਾਣੀ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਰਾਗਾਂ ਦੇ ਵਿੱਚ ਬਾਣੀ ਹੈ, ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਲਗਭਗ 15 ਰਾਗਾਂ ਦੇ ਵਿੱਚ, ਔਰ ਇੱਕ ਰਾਗ ਐਸਾ ਵੀ ਹੈ ਰਾਗ ਜੈਜਾਵੰਤੀ, ਜੇ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ। ਔਰ ਉਹਨਾਂ ਦੇ ਸ਼ਲੋਕ ਖਾਸ ਤੌਰ 'ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅਖੀਰ 'ਚ ਪਾਠ ਦਾ ਭੋਗ ਪਾਇਆ ਜਾਂਦਾ ਹੈ ਤੇ ਤੁਸੀਂ ਉਹਨਾਂ ਸ਼ਲੋਕਾਂ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਭਾਈ ਇਸ ਕਦਰ ਇੱਕ ਪਾਸੇ ਵੈਰਾਗ ਹੈ, ਜ਼ਿੰਦਗੀ ਦੀ ਹਕੀਕਤ ਨੂੰ ਬਿਆਨਿਆ ਹੋਇਆ ਹੈ। ਫਿਰ ਤੁਸੀਂ ਉਹਨਾਂ ਦੀ ਸ਼ਖਸੀਅਤ ਤੇਗ ਬਹਾਦਰ ਦੇ ਰੂਪ 'ਚ ਦੇਖਦੇ ਹੋ। ਫਿਰ ਉਹਨਾਂ ਦੀ ਤੁਸੀਂ ਸਿਆਸੀ ਵਿਜ਼ਡਮ ਵੀ ਦੇਖਦੇ ਹੋ, ਜਿਹਦਾ ਮੈਂ ਜ਼ਿਕਰ ਕਰਾਂਗਾ ਕਿ ਬਹੁਤ ਵਾਰ ਕਿਉਂਕਿ ਜਿਸ ਜੀਵਨ ਦਾ ਸਿਰਫ ਇੱਕ ਪੱਖ ਦੇ ਉੱਤੇ ਹੀ ਕਈ ਵਾਰੀ ਇੰਨਾ ਕੁ ਫੋਕਸ ਹੁੰਦਾ ਬਹੁਤਿਆਂ ਦਾ ਕਿ ਉਹ ਬਾਕੀ ਪਾਸਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਸ ਕਦਰ ਗੁਰੂ ਨਾਨਕ ਸਾਹਿਬ ਦੇ ਪਿਆਰ, ਹੱਕ, ਸੱਚ, ਇਨਸਾਫ ਦੇ ਮੈਸੇਜ ਨੂੰ ਦੂਰ ਦੁਰਾਡੇ ਤੱਕ ਪਹੁੰਚਾਇਆ, ਔਰ ਕਿਵੇਂ ਸਿਆਸੀ ਤੌਰ ਦੇ ਉੱਤੇ ਪੂਰੀ ਤੌਰ 'ਤੇ ਜਾਗਰੂਕਤਾ, ਤੇ ਜਿਹੜੇ ਲੋਕ ਸਫਰਰ ਨੇ, ਵਿਕਟਮ ਨੇ, ਉਹ ਗੁਰੂ ਦਰਬਾਰ 'ਚ ਆ ਕੇ ਮਦਦ ਦੀ ਮੰਗ ਕਰਦੇ ਨੇ, ਤੇ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ ਇੱਕੋ ਇੱਕ ਸਪੁੱਤਰ ਛੋਟੇ ਗੁਰੂ ਗੋਬਿੰਦ ਸਿੰਘ ਸਾਹਿਬ, ਜਿਹੜੇ ਉਹਨਾਂ ਦਾ ਨਾਂ ਗੋਬਿੰਦ ਰਾਏ ਹੈ, ਲਗਭਗ 9 ਸਾਲ ਦੀ ਉਮਰ 'ਚ ਨੇ, ਅਜੇ ਸਾਰੀਆਂ ਜ਼ਿੰਮੇਵਾਰੀਆਂ ਪਰਿਵਾਰ ਦੀਆਂ ਔਰ ਗੁਰਗੱਦੀ ਨਾਲ ਜੁੜੀਆਂ ਹੋਈਆਂ ਨੇ, ਪਰ ਉਹ ਫੈਸਲਾ ਕਰਦੇ ਨੇ ਕਿ ਭਾਈ ਇਹ ਇਸ ਵੇਲੇ ਆਪਣਾ ਆਪਾ ਕੁਰਬਾਨ ਕਰਨਾ ਸੱਚ, ਹੱਕ, ਇਨਸਾਫ ਦੇ ਲਈ, ਮੁੱਢਲੇ ਹੱਕ ਦੇ ਲਈ। ਹੁਣ ਇਹ ਜਦੋਂ ਤੁਸੀਂ ਇਸ ਸਾਰੇ ਸਫ਼ਰ ਨੂੰ ਦੇਖਦੇ ਹੋ ਕਿ ਕਿਵੇਂ ਜੇ ਇੱਕ ਪਾਸੇ ਤਿਆਗ ਦੀ ਗੱਲ ਸੀ ਤੇ ਬਚਪਨਾ ਦੇ ਅਸੀਂ ਵਾਕਿਆਤ ਤਿਆਗ ਦੇ ਦੇਖਦੇ ਹਾਂ, ਫਿਰ ਅਸੀਂ ਤੇਗ ਦੇ ਜੌਹਰ ਦੇਖਦੇ ਹਾਂ, ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਲਗਭਗ 27 ਸਾਲ ਬਾਕੀ ਦੁਨੀਆ ਨਾਲੋਂ ਇੱਕ ਵੱਖਰੀ ਜ਼ਿੰਦਗੀ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾਉਂਦੇ ਨੇ, ਔਰ ਕੋਈ ਜਿਹੜੇ ਉਸ ਬਕਾਲੇ ਦੇ ਵਿੱਚ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਇਹ ਬਚਨ ਕਰਦੇ ਨੇ ਕਿ ਗੁਰੂ ਬਾਬਾ ਬਕਾਲੇ, ਹੁਣ ਪਿੰਡ ਦਾ ਨਾਮ ਬਕਾਲਾ ਹੈ ਪਰ ਬਾਬਾ ਜ਼ਾਹਰ ਹੈ ਦਾਦੇ ਦੀ ਹੈ, ਔਰ ਗੁਰੂ ਹਰਕ੍ਰਿਸ਼ਨ ਸਾਹਿਬ ਬਾਬਾ ਗੁਰਦਿੱਤਾ ਜੀ ਦੇ ਬੇਟੇ ਨੇ। ਔਰ ਉਸ ਸਾਰੇ 'ਚ ਜਦੋਂ ਅਸੀਂ ਗੁਰੂ ਹਰ ਰਾਏ ਸਾਹਿਬ ਦੇ ਸਪੁੱਤਰ ਨੇ, ਔਰ ਗੁਰੂ ਹਰ ਰਾਏ ਸਾਹਿਬ ਬਾਬਾ ਗੁਰਦਿੱਤਾ ਜੀ ਦੇ ਬੇਟੇ ਨੇ, ਔਰ ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾਤਾ ਨੇ। ਸੋ ਜ਼ਾਹਰ ਹੈ ਰਿਸ਼ਤੇ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਬਾ ਲੱਗਦੇ ਨੇ ਗੁਰੂ ਹਰਕ੍ਰਿਸ਼ਨ ਸਾਹਿਬ। ਹੁਣ ਇਹ ਇੱਕ ਪਰਖ ਵੀ ਹੈ, 22 ਮੰਜੀਆਂ ਸੋਢੀ ਆ ਕੇ ਬੈਠ ਜਾਂਦੇ ਨੇ। ਸਾਡੇ ਸਿੱਖ ਵੀਰ ਭੈਣਾਂ ਵਾਕਫ ਨੇ ਉਸ ਇਤਿਹਾਸ ਤੋਂ ਕਿ ਕਿਵੇਂ ਬਾਬਾ ਮੱਖਣ ਸ਼ਾਹ ਲੋਬਾਣਾ ਫਿਰ ਉਸ ਫਾਈਨਲ ਪਰਖ ਦੇ ਵਿੱਚ ਜਿਹੜੀ
ਪੰਜ ਮੋਹਰਾਂ ਹਰ ਇੱਕ ਦੇ ਅੱਗੇ ਰੱਖ ਕੇ ਉਹ ਪਰਖਦੇ ਨੇ ਔਰ ਫਿਰ ਉਹ ਇਸ ਕਦਰ ਖੁਸ਼ੀ ਦੇ ਵਿੱਚ ਮੱਤੇ ਹੋਏ ਕੋਠੇ ਤੇ ਚੜ੍ਹ ਕੇ ਪੱਲੂ ਫੇਰਦੇ ਨੇ ਕਿ ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਪੁਰਾਤਨ ਪੰਜਾਬੀ 'ਚ ਔਰ ਅਜੇ ਵੀ ਕੁਛ ਡਾਇਲੈਕਟਸ ਦੇ ਵਿੱਚ ਲੱਭਣ ਦੇ ਲਈ ਲਫ਼ਜ਼ ਲੱਦਣਾ ਹੁੰਦਾ ਕਿ ਵੀ ਤੈਨੂੰ ਲੱਦਾ ਹੀ ਨਹੀਂ ਹੈ। ਸੋ ਇਹ ਗੁਰੂ ਲਾਧੋ ਰੇ ਲਫ਼ਜ਼ ਉਸ ਪੰਜਾਬੀ ਦੇ ਵਿੱਚ ਹੈ ਕਿ ਗੁਰੂ ਲੱਭ ਪਿਆ, ਗੁਰੂ ਲੱਭ ਪਿਆ। ਹੁਣ ਉਹ ਇੱਕ ਇਤਿਹਾਸ ਦਾ ਪਾਠ ਔਰ ਉਸ ਬਕਾਲਾ ਗ੍ਰਾਮ 'ਚ ਜਿਹੜਾ ਉਹਨਾਂ ਦਾ ਨਾਨਕਾ ਪਿੰਡ ਸੀ, ਲਗਭਗ 27 ਸਾਲ ਗੁਰੂ ਤੇਗ ਬਹਾਦਰ ਸਾਹਿਬ, ਜਿਹਦੇ ਲਈ ਲਫ਼ਜ਼ ਅਸੀਂ ਅਕਸਰ ਤਪੱਸਿਆ ਇਸਤੇਮਾਲ ਕਰਦੇ ਹਾਂ, ਭੌਰੇ 'ਚ ਬੈਠਣਾ। ਹਾਲਾਂ ਮੈਂ ਸਮਝਦਾ ਵੀ ਇਹ ਉਸ ਜਿਹੜੀ ਟ੍ਰੈਡੀਸ਼ਨ ਭਾਰਤ ਦੇ ਵਿੱਚ ਅਦਰਵਾਈਜ਼ ਤਪੱਸਿਆ ਨਾਲ ਜੋੜ ਕੇ ਉਹਦਾ ਹਿੱਸਾ ਨਹੀਂ ਹੈ। ਇਹ ਤੁਸੀਂ ਜਦੋਂ ਕਿ ਕਿਸੇ ਇੱਕ ਗੱਲ ਦੇ ਉੱਤੇ ਆਪਣਾ ਬੰਦਗੀ ਦੇ ਵਿੱਚ ਵੀ ਜੁਟੇ ਹੁੰਦੇ ਹੋ, ਤੁਸੀਂ ਆਪਣੇ ਫਰਜ਼ਾਂ ਨੂੰ ਵੀ ਪਛਾਣ ਰਹੇ ਹੁੰਦੇ ਹੋ, ਆਲੇ ਦੁਆਲੇ ਨੂੰ ਵੀ ਦੇਖ ਰਹੇ ਹੁੰਦੇ ਹੋ, ਪਰ ਤੁਸੀਂ ਸੈਂਟਰਲ ਰੋਲ 'ਚ ਨਹੀਂ ਹੁੰਦੇ। ਔਰ ਤੁਸੀਂ ਇੱਕ ਪਾਸੇ ਜਿਵੇਂ ਜਿਹੜੇ ਬੱਚੇ ਮੈਡੀਕਲ ਜਾਂ ਇੰਜੀਨੀਅਰਿੰਗ ਜਾਂ ਸਖਤ ਪੜ੍ਹਾਈ ਕਰਦੇ ਸੀ ਤੇ ਉਹਨਾਂ ਦੇ ਮਾਪਿਓ ਨੇ ਉਹਨਾਂ ਨੇ ਪੁੱਛਣਾ ਕਿ ਕਿੱਥੇ ਆਏ ਨੇ ਜੀ, ਅੱਜ ਕੱਲ੍ਹ ਤਾਂ ਉਹ ਤਪੱਸਿਆ ਕਰ ਰਹੇ। ਹੁਣ ਮਤਲਬ ਇਹ ਹੈ ਵੀ ਤੁਸੀਂ ਇੱਕ ਗੱਲ ਦੇ ਉੱਤੇ ਫੋਕਸਡ ਹੋ, ਤੁਹਾਨੂੰ ਕਿਸੇ ਹੋਰ ਪਾਸੇ ਦਾ ਧਿਆਨ ਨਹੀਂ ਹੈ। ਔਰ ਅੱਜ ਵੀ ਜਦੋਂ ਅਸੀਂ ਬਾਬਾ ਬਕਾਲਾ ਉਸ ਦਾ ਜ਼ਿਕਰ ਕਰਦੇ ਹਾਂ ਤੇ ਫਿਰ ਉਹ ਇਤਿਹਾਸ ਸਾਡੀਆਂ ਮਨ ਦੀਆਂ ਅੱਖਾਂ ਸਾਹਮਣੇ ਆਉਂਦਾ ਹੈ। ਔਰ ਮੈਂ ਬਹੁਤ ਵਾਰ ਦੇਖਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਤਾਂ ਆਪਣੇ ਆਪ ਦੇ ਅੰਦਰ ਇੱਕ ਮਿਸਾਲੀ ਜੀਵਨ ਹੈ ਹੀ ਹੈ। ਮਾਤਾ ਗੁਜਰੀ ਜੀ ਜਿਹੜੇ ਉਹਨਾਂ ਦੇ ਜੀਵਨ ਸਾਥੀ ਨੇ, ਗੁਰੂ ਕੇ ਮਹਿਲ ਨੇ, ਉਹ ਕਿਵੇਂ ਉਸ ਸਾਰੀ ਪ੍ਰੀਖਿਆ 'ਚੋਂ ਜਦੋਂ ਅਸੀਂ ਬੀਬੀਆਂ ਦੇ ਇਤਿਹਾਸਕ ਰੋਲ ਦੀ ਗੱਲ ਕਰਦੇ ਹਾਂ ਤਾਂ ਫਿਰ ਕਿਹੜੀ ਗੁਰੂ ਮਾਤਾ ਦਾ ਜ਼ਿਕਰ ਕਰਦੇ ਹਾਂ ਅਸੀਂ ਇਹ ਕਹੀਏ ਕਿ ਉਹਨਾਂ ਦਾ ਕੋਈ ਸਾਨ ਨਹੀਂ ਹੋ ਸਕਦਾ। ਹੁਣ ਮਾਤਾ ਗੁਜਰੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਲੜ ਲੱਗਦੇ ਨੇ, ਜੇ 27 ਸਾਲ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਬਕਾਲਾ ਦੀ ਧਰਤੀ ਦੇ ਉੱਤੇ ਉਸ ਬੰਦਗੀ ਦੇ ਵਿੱਚ ਰਤ ਨੇ, ਤੇ ਫਿਰ ਉਹ ਮਾਤਾ ਗੁਜਰੀ ਕਿਵੇਂ 27 ਵਰ੍ਹੇ ਕਿਸ ਸਬਰ ਦੇ ਨਾਲ ਕਿਵੇਂ ਉਹਨਾਂ ਨੇ ਉਸ ਸਾਰੇ ਦੌਰ ਨੂੰ ਜਿਹੜਾ ਆਪਣੇ ਪਿੰਡੇ ਤੋਂ ਲੰਘਾਇਆ। ਫਿਰ 10ਵੇਂ ਪਾਤਸ਼ਾਹ ਪ੍ਰਕਾਸ਼ਮਾਨ ਹੁੰਦੇ ਨੇ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਫਿਰ ਤੁਸੀਂ ਚੈਲੰਜਿਸ ਜਦੋਂ ਲਗਭਗ 9 ਸਾਲ ਦੀ ਉਮਰ ਦੇ ਨੇ, ਔਰ ਜਿਹੜਾ ਵਾਕਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾਲ ਜੁੜਿਆ ਹੋਇਆ ਕਸ਼ਮੀਰੀ ਪੰਡਤਾਂ ਦਾ ਦੁਹਰਾਇਆ ਜਾਂਦਾ। ਹੁਣ ਇਹ ਕਿੰਨਾ ਜਿਹੜਾ ਉਹ ਮੁਸ਼ਕਲ ਫੈਸਲਾ ਹੋਏਗਾ, ਇਹ ਬਹੁਤ ਵਾਰੀ ਅਸੀਂ ਕਿਉਂਕਿ ਹਿਸਟਰੀ ਨੂੰ ਕਈ ਵਾਰੀ ਦੋ ਟੁਕ ਸੁਣਾਉਂਦੇ ਹਾਂ ਕਿ ਭਾਈ ਉਹਨਾਂ ਨੇ ਪੰਡਤ ਰੋ ਰਹੇ ਨੇ, ਜ਼ਾਰੋ ਜ਼ਾਰ ਜ਼ੁਲਮਾਂ ਦੀ ਕਹਾਣੀ ਬਿਆਨ ਕਰ ਰਹੇ ਨੇ, ਔਰ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੂੰ ਕਹਿੰਦੇ ਨੇ ਕਿ ਜੀ ਉਹ ਸੁਣ ਰਹੇ ਨੇ ਚੁੱਪ ਕਰਕੇ। ਗੁਰੂ 10ਵੇਂ ਪਾਤਸ਼ਾਹ 9 ਵਰ੍ਹਿਆਂ ਦੀ ਉਮਰ ਦੇ ਉਹ ਦੀਵਾਨ 'ਚ ਆਉਂਦੇ ਨੇ, ਪੁੱਛਦੇ ਨੇ ਕਿਉਂ ਰੋ ਰਹੇ ਨੇ, ਤੇ ਉਹ ਸਾਰੀ ਕਹਾਣੀ ਹੈ ਕਿ ਭਾਈ ਇਹਨਾਂ ਦੀ ਪੀੜ ਤਾਂ ਹੀ ਦੂਰ ਹੋ ਸਕਦੀ ਹੈ ਜੇ ਕੋਈ ਮਹਾਂਪੁਰਖ ਇਹਨਾਂ ਦੇ ਲਈ ਕੁਰਬਾਨੀ ਦੇ। ਤੇ 10ਵੇਂ ਪਾਤਸ਼ਾਹ 9 ਸਾਲ ਦੀ ਉਮਰ ਦੇ ਕਹਿੰਦੇ ਨੇ ਕਿ ਪਿਤਾ ਜੀ ਤੁਹਾਡੇ ਤੋਂ ਵੱਡਾ ਹੋਰ ਕੌਣ ਮਹਾਂਪੁਰਖ ਹੈ। ਪਰ ਮੈਂ ਬਹੁਤ ਵਾਰ ਸਮਝਦਾ ਵੀ ਇਹ ਇੱਕ ਕ੍ਰਿਸਪ ਢੰਗ ਨਾਲ ਕਹੀ ਗਈ ਗੱਲ ਹੁੰਦੀ ਹੈ। ਹੁਣ ਇੰਨਾ ਵੱਡਾ ਫੈਸਲਾ ਸ਼ਹਾਦਤ ਦਾ ਕਿਵੇਂ ਮਾਤਾ ਗੁਜਰੀ ਜੀ ਨੇ, ਜਿਹਦੇ ਨਾਲ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਵਿਚਾਰਿਆ ਹੋਏਗਾ, ਚੈਲੰਜਿਸ ਉਹਨਾਂ ਦੇ ਸਾਹਮਣੇ, ਬੱਚਾ ਛੋਟਾ, ਇਕੱਲੀ ਗੱਲ ਇਹ ਨਹੀਂ ਹੈ। ਫਿਰ ਜਦੋਂ ਤੁਸੀਂ ਵੇਲੇ ਦੇ ਹਾਕਮਾਂ ਦੇ ਨਾਲ ਟੱਕਰ ਲੈਂਦੇ ਹੋ, ਅਸੀਂ ਅੱਜ ਦੇ ਪੀਰੀਅਡ ਦੇ ਵਿੱਚ ਦੇਖਦੇ ਹਾਂ ਕਿ ਜਿਹੜੇ ਸਿੰਘ ਸਿੰਘਣੀਆਂ ਇਸ ਰਸਤੇ ਤੇ ਤੁਰੇ, ਉਹਨਾਂ ਦੇ ਟੱਬਰਾਂ ਨੂੰ ਕਿਵੇਂ ਬਰਬਾਦ ਕਰ ਦਿੱਤਾ ਜਾਂਦਾ ਹੈ, ਕਿਵੇਂ ਉਹਨਾਂ ਨੂੰ ਕਿਹਨਾਂ ਤੰਗ ਦਸਤੀਆਂ 'ਚੋਂ ਗੁਜ਼ਰਨਾ ਪੈਂਦਾ ਹੈ, ਕਿਵੇਂ ਆਪਣੇ ਸਕੇ ਰਿਸ਼ਤੇਦਾਰ ਹੀ ਕਿਨਾਰਾਕਸ਼ੀ ਕਰ ਜਾਂਦੇ ਨੇ। ਤੇ ਫਿਰ ਅਸੀਂ ਟੱਕਰ ਔਰੰਗਜ਼ੇਬ ਦੇ ਨਾਲ ਦੇਖ ਰਹੇ ਹਾਂ, ਜਿਹਦੇ ਅੰਦਰ ਕੋਈ ਦਇਆ ਨਾਂ ਦੀ ਚੀਜ਼ ਨਹੀਂ ਹੈ, ਜਿਸ ਨੇ ਆਪਣੇ ਪਿਓ ਨੂੰ ਕੈਦ ਕਰਕੇ ਮਾਰਿਆ, ਆਪਣੇ ਭਰਾਵਾਂ ਨੂੰ ਕਿਵੇਂ ਉਹਨਾਂ ਦੇ ਨਾਲ ਕੀ ਸਲੂਕ ਕੀਤਾ, ਕਿਵੇਂ ਹੋਇਆ। ਹੁਣ ਇਹ ਜ਼ਾਹਰ ਹੈ ਕਿ ਕਿੰਨਾ ਵੱਡਾ ਜਿਗਰਾ ਮਾਤਾ ਗੁਜਰੀ ਜੀ ਦਾ ਕਿ ਉਹ ਉਸ ਫੈਸਲੇ ਦੇ ਵਿੱਚ ਉਹ ਤੋੜਦੇ ਨੇ ਆਪਣੇ ਪਤੀ ਨੂੰ ਕਿ ਨਹੀਂ, ਤੁਸੀਂ ਜਿਹੜਾ ਇਸ ਇਹਨਾਂ ਦੇ ਇਹ ਮੁੱਢਲੇ ਆਜ਼ਾਦ ਧਾਰਮਿਕ ਆਜ਼ਾਦੀ ਦੇ ਹੱਕ ਲਈ ਕੁਰਬਾਨ ਹੋ। ਔਰ ਬਾਕੀ ਚੈਲੰਜਿਸ ਜਿਹੜੇ ਉਹਨਾਂ ਦੇ ਸਾਹਮਣੇ 10ਵੇਂ ਪਾਤਸ਼ਾਹ ਦਾ, ਔਰ ਫਿਰ ਜਦੋਂ ਅਸੀਂ ਪੋਤੇ ਚਾਰੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦੇਖਦੇ, ਸੋ ਮੈਂ ਸਮਝਦਾ ਵੀ ਬਹੁਤ ਵਾਰ ਜਦੋਂ ਅਸੀਂ ਅੱਜ ਆਈਡੀਅਲ ਲਾਈਫ ਸਟਾਈਲ ਦੇਖਣਾ ਤੇ ਫਿਰ ਅਸੀਂ ਇਹ ਦੇਖੀਏ ਆਪਣੇ ਗੁਰੂ ਸਾਹਿਬਾਨ, ਔਰ ਖ਼ਾਸ ਤੌਰ 'ਤੇ ਜਦੋਂ ਮੈਂ ਮਾਤਾ ਗੁਜਰੀ ਜੀ ਦਾ ਜ਼ਿਕਰ ਕੀਤਾ ਕਿ ਕਿਵੇਂ ਉਹ ਸਾਰਾ ਸਫ਼ਰ, ਤੇ ਜੇ ਲਗਭਗ 27 ਸਾਲ ਦੇ ਉਸ ਪੈਨੈਂਸ ਤੋਂ ਬਾਅਦ ਗੁਰਗੱਦੀ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਬੈਠਦੇ ਨੇ, ਉਹਨਾਂ ਦੇ ਸਾਹਮਣੇ ਕੀ ਚੈਲੰਜਿਸ ਨੇ,
ਕਿਵੇਂ ਉਹੀ ਬਾਈ ਸੋਢੀ ਜਿਹੜੇ ਆਪਣੇ ਹੀ ਚਾਚੇ ਤਾਇਆਂ ਦੇ ਪੁੱਤਰ ਦੂਜੇ ਨੇ, ਕਿਉਂਕਿ ਉਹ ਆ ਕੇ ਮੁਕਾਬਲੇ ਤੇ ਬੈਠੇ ਨੇ, ਉਹ ਕਿਸ ਹੱਦ ਤੱਕ ਈਰਖਾ ਕਰਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਬਾਬੇ ਬਕਾਲੇ ਨੂੰ ਅਲਵਿਦਾ ਕਹਿ ਕੇ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਆਉਂਦੇ ਨੇ, ਜਿਹੜੇ ਉੱਥੇ ਪ੍ਰਿਥੀਏ ਕੇ ਬੈਠੇ ਹੋਏ ਨੇ ਉਹ ਦਰਵਾਜ਼ੇ ਬੰਦ ਕਰ ਲੈਂਦੇ ਨੇ ਕਿ ਭਾਈ ਇਹ ਤਾਂ ਅਸਲੀ ਵਾਰਿਸ ਆ ਗਏ, ਕਬਜ਼ਾ ਹੀ ਨਾ ਕਰ ਲੈਣ, ਦਰਸ਼ਨ ਤੱਕ ਨਹੀਂ ਕਰਨ ਦਿੰਦੇ। ਉਹ ਮੱਥਾ ਟੇਕ ਕੇ ਉੱਥੋਂ ਮੁੜ ਆਉਂਦੇ ਨੇ। ਕਿਸ ਹੱਦ ਤੱਕ ਈਰਖਾ ਦੇ ਨਾਲ ਇਹ ਮਸੰਦ ਜੋ ਅੰਬਰ ਸਰੀਏ ਤ੍ਰਿਸ਼ਨਾ ਅਗਨ ਕੇ ਅੰਤਰ ਸੜੀਏ, ਕਿ ਇਹ ਅੰਬਰ ਸਰੀਏ ਮਸੰਦ ਜਿਹੜੇ ਤ੍ਰਿਸ਼ਨਾ ਉਸ ਡਿਜ਼ਾਇਰ ਦੀ ਅੱਗ 'ਚ ਸੜ ਰਹੇ ਨੇ, ਉੱਥੋਂ ਕੂਚ ਕਰਦੇ ਨੇ। ਔਰ ਫਿਰ ਜਦੋਂ ਅਸੀਂ ਔਰਤਾਂ ਦੇ ਰੁਤਬੇ ਦੀ ਗੱਲ ਕਰਦੇ ਹਾਂ, ਬਹੁਤ ਵਾਰ ਕੁਛ ਨੁਕਤੇ ਨੇ ਜਿਨ੍ਹਾਂ ਦੇ ਉੱਤੇ ਫੋਕਸ ਨਹੀਂ ਹੁੰਦਾ। ਅਨੰਦਪੁਰ ਸਾਹਿਬ ਦੀ ਧਰਤੀ ਜਿਹਨੂੰ ਅਸੀਂ ਅਨੰਦਪੁਰ ਸਾਹਿਬ ਕਰਕੇ ਜਾਣਦੇ ਹਾਂ, ਲੇਕਿਨ ਇਸ ਦੀ ਨੀਂਹ ਪੱਥਰ ਕੀਰਤਪੁਰ ਸਾਹਿਬ ਦੀ ਓਟ ਦੇ ਵਿੱਚ ਆ ਕੇ 9ਵੇਂ ਪਾਤਸ਼ਾਹ ਜਿਸ ਪਿੰਡ ਨੂੰ ਵਸਾਉਂਦੇ ਨੇ ਉਸ ਦਾ ਨਾਂ ਆਪਣੀ ਮਾਤਾ ਦੇ ਨਾਂ 'ਤੇ ਚੱਕ ਨਾਨਕੀ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ ਬਾਬਾ ਬਕਾਲਾ ਵੀ ਨੇ, ਉਹ ਉਹਨਾਂ ਦੇ ਨਾਲ ਚੱਕ ਨਾਨਕੀ ਦੇ ਵਿੱਚ ਵੀ ਆਉਂਦੇ ਨੇ। ਔਰ ਜਦੋਂ ਫਿਰ ਗੁਰੂ ਸਾਹਿਬ ਭਾਰਤ ਦੇ ਅੱਡ ਅੱਡ ਹਿੱਸਿਆਂ 'ਚ ਈਸਟ ਤੱਕ ਅਸਾਮ, ਢਾਕਾ, ਅੱਜ ਵੀ ਬੰਗਲਾਦੇਸ਼ ਦੇ ਵਿੱਚ 2-3 ਇਤਿਹਾਸਕ ਗੁਰਦੁਆਰੇ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ 'ਚ ਨੇ। ਅਸਾਮ ਦੇ ਵਿੱਚ ਖਾਸ ਤੌਰ 'ਤੇ ਇੱਕ ਇਤਿਹਾਸਕ ਗੁਰਦੁਆਰਾ ਧੋਗੜੀ ਸਾਹਿਬ। ਹੁਣ ਅਸੀਂ ਗੁਰੂ ਸਾਹਿਬ ਦੀ ਬਾਣੀ ਬਾਰੇ, ਹੁਣ ਅੱਜ ਸਾਰੇ ਚੈਨਲਸ 'ਤੇ ਵੀ ਬਾਣੀ ਚੱਲ ਰਹੀ ਹੈ, ਸਾਡੇ ਵੀ ਚੈਨਲ 'ਤੇ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸਾਰੇ ਹੀ ਜਿਹੜੇ ਪ੍ਰੋਮੀਨੈਂਟ ਰਾਗੀ ਨੇ ਉਹਨਾਂ ਤੋਂ ਰਾਗਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਗਾਇਨ ਕੀਤਾ ਗਿਆ। ਉਹ ਸਾਡੇ ਟੀਵੀ ਦੇ ਉੱਤੇ ਲਗਾਤਾਰ ਚੱਲਦਾ, ਅੱਜ ਵੀ ਚੱਲ ਰਿਹਾ ਸੀ। ਲੇਕਿਨ ਉਸ ਦੇ ਨਾਲ ਨਾਲ ਜਦੋਂ ਅਸੀਂ ਪ੍ਰਚਾਰ ਦਾ ਪੱਖ ਦੇਖਦੇ ਹਾਂ, ਗੁਰੂ ਨਾਨਕ ਸਾਹਿਬ ਤੋਂ ਬਾਅਦ ਸਭ ਤੋਂ ਜ਼ਿਆਦਾ ਯਾਤਰਾ ਜਿਹੜੀ ਜਰਨੀ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ। ਇਸ ਲਈ ਤੁਹਾਨੂੰ ਅਨੰਦਪੁਰ ਸਾਹਿਬ ਤੋਂ ਲੈ ਕੇ ਚੱਕ ਨਾਨਕੀ ਜਿੱਥੋਂ ਤੁਰੇ, ਪਟਨਾ ਸਾਹਿਬ ਜਿੱਥੇ ਫਿਰ ਉਹਨਾਂ ਨੇ ਆਪਣੇ ਪਰਿਵਾਰ ਨੂੰ ਛੱਡਿਆ, ਜਿੱਥੇ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ, ਈਸਟ ਤੱਕ, ਜਿਵੇਂ ਮੈਂ ਬੰਗਲਾਦੇਸ਼ ਦੀ ਗੱਲ ਕੀਤੀ। ਔਰ ਜਦੋਂ ਅਸਾਮ ਧੋਗੜੀ ਸਾਹਿਬ ਜਿਹੜਾ ਗੁਰਦੁਆਰਾ ਧੋਬੜੀ ਦਾ ਜ਼ਿਕਰ ਹੁੰਦਾ ਹੈ, ਤੇ ਫਿਰ ਇਸ ਗੱਲ ਦਾ ਧਿਆਨ ਰਿਹਾ ਕਿ ਇੱਥੇ ਜਦੋਂ ਅਸੀਂ ਡਿਪਲੋਮੇਸੀ ਦੀ ਗੱਲ ਕਰਦੇ ਹਾਂ, ਹੁਣ ਲੋਕਲ ਜਿਹੜਾ ਬਾਦਸ਼ਾਹ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਰਧਾਲੂ ਹੈ। ਔਰੰਗਜ਼ੇਬ ਰਾਜਾ ਜੈ ਸਿੰਘ ਜਿਹੜਾ ਰਾਜਪੂਤਾਨੇ ਦਾ ਰਾਜਪੂਤ ਹੈ, ਉਹਨੂੰ ਫੌਜ ਦੀ ਐਕਸਪੀਡੀਸ਼ਨ ਦੇ ਕੇ ਭੇਜਦਾ ਹੈ ਉਸ ਦੇ ਖਿਲਾਫ ਕਾਰਵਾਈ ਕਰਨ ਲਈ। ਹੁਣ ਦੋਨਾਂ ਨੂੰ ਲੱਗਦਾ ਵੀ ਇਹ ਜੰਗ ਹੋਏਗੀ ਔਰ ਖੂਨ ਖਰਾਬਾ ਹੋਏਗਾ। ਦੋਨੋਂ ਹੀ ਗੁਰੂ ਤੇਗ ਬਹਾਦਰ ਸਾਹਿਬ ਤੱਕ ਪਹੁੰਚ ਕਰਦੇ ਨੇ। ਰਾਜਾ ਜੈ ਸਿੰਘ ਵੀ ਕਿ ਮਹਾਰਾਜ ਤੁਸੀਂ ਜਿਹੜਾ ਕੋਈ ਕਰੋ, ਔਰ ਗੁਰੂ ਤੇਗ ਬਹਾਦਰ ਸਾਹਿਬ ਦੋਨਾਂ ਧਿਰਾਂ ਦੀ ਗੱਲ ਸੁਣਦੇ ਨੇ, ਦੋਨਾਂ ਰਾਜਿਆਂ ਦੀ, ਔਰ ਜੋ ਠੀਕ ਸਮਝਦੇ ਨੇ, ਜਿਹਨੂੰ ਅਸੀਂ ਡਿਪਲੋਮੈਟਿਕ ਟਰੂਸ ਕਹਿ ਸਕਦੇ ਹਾਂ, ਕੂਟਨੀਤਕ ਤੌਰ ਦੇ ਉੱਤੇ ਉਹਨਾਂ ਦਾ ਸਮਝੌਤਾ ਹੁੰਦਾ ਹੈ। ਦੋਨੋਂ ਪਾਸੇ ਵਿਨ ਵਿਨ ਸਿਚੁਏਸ਼ਨ ਹੈ। ਔਰ ਉਹ ਕਹਿੰਦੇ ਨੇ ਕਿ ਮਹਾਰਾਜ ਕੋਈ ਇਸ ਯਾਦ 'ਚ ਕਿ ਤੁਸੀਂ ਕਿਵੇਂ ਖੂਨ ਖਰਾਬਾ ਰੋਕਿਆ। ਗੁਰੂ ਸਾਹਿਬ ਨੇ ਕਿਹਾ ਵੀ ਦੋਵੇਂ ਪਾਸਿਆਂ ਦੀ ਜਿਹੜੀ ਫੌਜ ਹੈ, ਉਹਨਾਂ ਦੇ ਜਵਾਨ ਜਿਹੜੀ ਹੈ ਢਾਲ ਮਿੱਟੀ ਦੀ ਭਰ ਕੇ ਇੱਕ ਜਿਹੜੀ ਢਾਲ ਹੈ ਉਹ ਇਸ ਥਾਂ ਦੇ ਉੱਤੇ ਪਾਓ, ਤਾਂ ਕਿ ਇਹ ਜਿਹੜਾ ਇੱਕ ਮੁਹੱਬਤ ਦਾ ਔਰ ਸੁਲ੍ਹਾ ਦਾ ਮੋਨੂਮੈਂਟ ਬਣੇ। ਔਰ ਜ਼ਾਹਰ ਹੈ ਲਫ਼ਜ਼ ਧੋਗੜੀ ਜਾਂ ਧੋਬੜੀ ਬਹੁਤ ਵਾਰ ਉਸ ਮਾਊਂਟ ਨੂੰ ਹੀ ਕਹਿੰਦੇ ਨੇ। ਔਰ ਉਹਨਾਂ ਦੋਨੋਂ ਪਾਸਿਆਂ ਦੇ ਰਾਜਾ ਜੈ ਸਿੰਘ ਔਰ ਜਿਹੜਾ ਮੁਕਾਮੀ ਰਾਜਾ ਸੀ ਉਹਨਾਂ ਨੇ, ਔਰ ਉਸ ਥਾਂ ਦੇ ਉੱਤੇ ਬਹੁਤ ਵੱਡਾ ਅਸਾਮ ਦੇ ਵਿੱਚ ਅੱਜ ਵੀ ਜਿਹੜਾ ਇਤਿਹਾਸਕ ਗੁਰਦੁਆਰਾ ਹੈ ਉਹ ਉਸ ਯਾਦ ਦੇ ਵਿੱਚ ਬਣਿਆ ਹੋਇਆ। ਸੋ ਇਹ ਡਿਪਲੋਮੇਸੀ ਦੀ ਸਿਖਰ ਹੈ। ਫਿਰ ਜਦੋਂ ਤੱਕ ਗੁਰੂ ਤੇਗ ਬਹਾਦਰ ਸਾਹਿਬ ਤੱਕ ਖਬਰਾਂ ਪਹੁੰਚਦੀਆਂ ਨੇ ਕਿ ਭਾਈ ਔਰੰਗਜ਼ੇਬ ਦੇ ਰਾਜ ਦੇ ਵਿੱਚ ਕੀ ਹੋ ਰਿਹਾ ਹੈ, ਕਿਵੇਂ ਸਫਰਿੰਗ ਹੈ, ਉਹਨਾਂ ਦਾ ਬੇਟਾ ਅਜੇ ਪਟਨਾ ਸਾਹਿਬ ਹੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬਜ਼ਾਦੇ ਉੱਥੇ ਹੀ ਨੇ, ਮਾਤਾ ਜੀ ਵੀ, ਔਰ ਉਹਨਾਂ ਨੂੰ ਕਹਿੰਦੇ ਨੇ ਵੀ ਅਜੇ ਛੋਟੇ ਹੈ ਔਰ ਤੁਸੀਂ ਸਫ਼ਰ ਨਾ ਕਰੋ। ਸਿੱਧੇ ਗੁਰੂ ਤੇਗ ਬਹਾਦਰ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚ ਜਾਂਦੇ ਨੇ। ਆਪਣੇ ਬੱਚੇ ਦੇ ਨਾਲ ਉਹਨਾਂ ਦੀ ਮੁਲਾਕਾਤ ਉਦੋਂ ਹੀ ਹੁੰਦੀ ਹੈ ਜਦੋਂ ਲਗਭਗ ਉਹ 5 ਸਾਲ ਦੇ ਹੋ ਗਏ ਨੇ। ਔਰ ਮਾਤਾ ਗੁਜਰੀ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਔਰ ਸਿੱਖ ਸੰਗਤ ਔਰ ਉਹਨਾਂ ਦੇ ਮਾਮਾ ਜੀ, ਮਾਮਾ ਕਿਰਪਾਲ ਔਰ ਇਹ ਸਾਰੇ ਆਉਂਦੇ ਨੇ। ਇੱਕ ਵੱਖਰਾ ਹੁਣ ਇਹ ਜਦੋਂ ਅਸੀਂ ਇਸ ਦੁਨਿਆਵੀ ਸਫ਼ਰ ਨੂੰ ਦੇਖਦੇ ਹਾਂ ਤਾਂ ਇੱਕਦਮ ਸਾਡਾ ਧਿਆਨ ਜ਼ਾਹਰ ਹੈ ਆਪਣੇ ਪਰਿਵਾਰਾਂ ਵੱਲ ਜਾਂਦਾ ਹੈ ਕਿ ਭਾਈ ਅਸੀਂ ਕਿਹਨਾਂ ਹਾਲਾਤਾਂ ਦੇ ਵਿੱਚ ਜਦੋਂ ਅਸੀਂ ਸੁੱਖ ਮੰਗਦੇ ਹਾਂ ਹਰ ਚੀਜ਼, ਔਰ ਕਿਹਨਾਂ ਚੈਲੰਜਸ 'ਚੋਂ
ਇਹ ਸਾਰਾ ਕੁਝ ਵਾਪਰਦਾ ਹੈ। ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਿਸ ਨੂੰ 10ਵੇਂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਜਿਹੜੇ 52 ਕਵੀ ਸਨ ਉਹਨਾਂ ਦੇ ਵਿੱਚ ਇੱਕ ਕਵੀ ਸੈਨਾਪਤੀ ਸੀ ਔਰ ਉਹਨਾਂ ਦੀ ਰਚਨਾ ਹੈ ਗੁਰਸੋਭਾ। ਔਰ ਉਸ ਦੇ ਵਿੱਚ ਸ਼੍ਰੀ ਗੁਰਸੋਭਾ ਉਸ ਦੇ ਵਿੱਚੋਂ ਕਹਿੰਦੇ ਨੇ ਪ੍ਰਗਟ ਭੈ ਗੁਰੂ ਤੇਗ ਬਹਾਦਰ ਜਿਨ ਸਗਲ ਸ੍ਰਿਸ਼ਟ ਭੈ ਢਾਪੀ ਚਾਦਰ। ਹੁਣ ਇਹ ਇੱਕ ਬੜੀ ਯੂਨੀਕ ਗੱਲ ਹੈ ਕਿਉਂਕਿ ਬਹੁਤ ਵਾਰ ਆਮ ਹਲਕਿਆਂ ਦੇ ਵਿੱਚ ਉਹਨਾਂ ਨੂੰ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ, ਹਾਲਾਂ ਚਾਦਰ ਅਸੀਂ ਦੇਖਦੇ ਹਾਂ ਕਿ ਇਹ ਤੁਹਾਡੀ ਪੱਤ ਨੂੰ ਢੱਕਦੀ ਹੈ ਔਰ ਇਹੀ ਲਫ਼ਜ਼ ਜਿਹੜਾ ਚਾਦਰ ਪਾਉਣਾ ਇਸ ਚੋਂ ਹੀ ਨਿਕਲਦਾ ਸੀ ਕਿ ਭਾਈ ਹਿੰਦ ਦੀ ਚਾਦਰ, ਜਿਹਨੂੰ ਭਾਈ ਸੰਤੋਖ ਸਿੰਘ ਹੋਰਾਂ ਨੇ ਜਦੋਂ ਇਹ ਬਿਆਨਿਆ ਗੁਰੂ 10ਵੇਂ ਪਾਤਸ਼ਾਹ ਦਾ ਕਿ ਭਾਈ ਛਾਏ ਜਾਤੀ ਏਕਤਾ ਅਨੇਕਤਾ ਬਿਲੋਏ ਜਾ। ਹੁਣ ਜਿਹੜੀ ਆਈਡੀਓਲੋਜੀ ਔਰੰਗਜ਼ੇਬ ਦੀ ਸੀ ਕਿ ਸਭ ਨੂੰ ਇੱਕ ਰੰਗ ਦੇ ਵਿੱਚ ਇਸਲਾਮ ਦੇ ਦਾਇਰਾਕਾਰ 'ਚ ਲਿਆਉਣਾ, ਉਹੀ ਆਈਡੀਓਲੋਜੀ ਅੱਜ ਦੇ ਹਿੰਦੂਤਵੀ ਹਾਕਮਾਂ ਦੀ ਹੈ, ਹਿੰਦੀ ਹਿੰਦੁਸਤਾਨ। ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕੋਈ ਇਕੱਲੀ ਹਿੰਦ ਦੀ ਚਾਦਰ ਵਾਂਗ ਨਹੀਂ ਹੈ, ਇਹ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਨੇ, ਵੈਲਿਊਜ਼ ਆਫ ਰਾਈਟਸਨੈਸ। ਔਰ ਜੇ ਸੈਨਾਪਤੀ ਦੇ ਲਫ਼ਜ਼ਾਂ 'ਚ ਦੇਖਣਾ ਹੋਏ ਕਿ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਮੈਸੇਜ ਨੂੰ ਯੂਨੀਵਰਸਲ ਮੈਸੇਜ ਦੇ ਤੌਰ 'ਤੇ ਦੇਖਦੇ ਹਾਂ ਔਰ ਜਿਵੇਂ ਤੁਸੀਂ ਕਿਹਾ ਕਿ ਕਿਵੇਂ ਜਿਹੜਾ UN ਚਾਰਟਰ ਦਾ ਇਹ ਹਿੱਸਾ ਹੈ ਔਰ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਨੂੰ ਯਾਦ ਕਰ ਰਹੇ ਹਾਂ, ਫਿਰ ਉਹਨਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜਿਨ੍ਹਾਂ ਦੀ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਤੋਂ ਪਹਿਲਾਂ ਕੀਤੀ ਜਾਂਦੀ ਹੈ, ਉਸੇ ਦਿੱਲੀ ਦੇ ਅੰਦਰ ਅੱਜ ਸੀਸਗੰਜ ਸਾਹਿਬ ਦਾ ਉਹ ਸਥਾਨ ਜਿਹੜਾ ਯਾਦ ਦਹਾਨੀ ਕਰਵਾਉਂਦਾ ਹੈ, ਸਾਹਮਣੇ ਲਾਲ ਕਿਲ੍ਹਾ ਯਾਦ ਕਰਵਾ ਰਿਹਾ ਕਿ ਇਹਨਾਂ ਕਿਲ੍ਹਿਆਂ ਦੇ ਵਿੱਚ ਰਾਜ ਤਖਤਾਂ 'ਤੇ ਬੈਠਣ ਵਾਲੇ ਲੋਕ ਜਿਨ੍ਹਾਂ ਬਾਰੇ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਪੈ ਤੋਂ ਕਹਾਂ ਪੈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਵੱਡੇ ਵੱਡੇ ਮਾਈਟੀ ਰਾਜੇ ਜਿਨ੍ਹਾਂ ਅੱਗੇ ਕਿੰਨੇ ਲੋਕ ਸਿਰ ਨਵਾਉਂਦੇ ਸਨ, ਕਿੱਥੇ ਚਲੇ ਗਏ? ਅੱਜ ਉੱਥੇ ਕਿਸੇ ਉਹਨਾਂ ਦੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ। ਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਕੁੱਲ ਆਲਮ ਦੇ ਅੰਦਰ, ਕੁੱਲ ਦੁਨੀਆ ਦੇ ਅੰਦਰ, ਔਰ ਉਹ ਜਿਹੜੀ ਉਹਨਾਂ ਦੀ ਕੁਰਬਾਨੀ ਜਿਸ ਨੂੰ ਉਹਨਾਂ ਦੇ ਸਪੁੱਤਰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਰਮਾਇਆ ਸੀ, ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬੜੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ। ਔਰ ਇਹ ਆਪਣੇ ਆਪ ਦੇ ਵਿੱਚ ਜਦੋਂ ਵੱਡੋ ਕਲੂ ਮੈਂ ਸਾਕਾ ਦੀ ਗੱਲ ਹੈ, ਹੁਣ ਤਿਲਕ ਤੇ ਜੰਜੂ ਸਿੱਖੀ ਦੇ ਚਿੰਨ੍ਹ ਨਹੀਂ ਨੇ। ਇਹ ਗੁਰੂ ਨਾਨਕ ਸਾਹਿਬ ਪੰਡਤ ਦਾ ਹੱਥ ਫੜ ਲੈਂਦੇ ਨੇ ਲਗਭਗ ਉਸੇ ਹੀ ਉਮਰ 'ਚ 11-12 ਸਾਲ ਦੀ ਉਮਰ 'ਚ ਕਿ ਇਹ ਜਬਰੀ ਪਾਉਣ ਨਹੀਂ ਦੇਣਾ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਸ਼ਹਾਦਤ ਦੇ ਨਾਲ ਔਰੰਗਜ਼ੇਬ ਦਾ ਹੱਥ ਫੜ ਲੈਂਦੇ ਨੇ ਕਿ ਇਹ ਜਬਰੀ ਲਾਉਣ ਨਹੀਂ ਦੇਣਾ। ਹੁਣ ਇਹੀ ਹੈ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਉਹਨਾਂ ਦਾ ਕਿ ਗੁਰੂ ਨੇ ਇਹ ਮੁੱਢਲੀਆਂ ਆਜ਼ਾਦੀਆਂ ਉਹਨਾਂ ਦੀਆਂ ਰੱਖੀਆਂ, ਧਾਰਮਿਕ ਆਜ਼ਾਦੀਆਂ ਰੱਖੀਆਂ ਔਰ ਇਹੀ ਉਹਨਾਂ ਨੂੰ ਯੂਨੀਕ ਆਪਣੇ ਆਪਣੇ ਫੇਥ ਲਈ, ਮਜ਼ਹਬ ਲਈ, ਆਪਣੇ ਵੈਲਿਊ ਸਿਸਟਮ ਲਈ ਹਰ ਧਰਮ ਵਾਲਿਆਂ ਦੇ ਕੋਲ ਵੱਡਾ ਇਤਿਹਾਸ ਹੈ ਕੁਰਬਾਨੀਆਂ ਦਾ, ਹਰ ਇੱਕ ਨੂੰ ਆਪਣੇ ਸ਼ਹੀਦ ਪਿਆਰੇ ਨੇ। ਬਟ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਪ੍ਰਥਾਏ ਫਿਰ ਇਹੀ ਅਲਫਾਜ਼ ਕਿ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਖ ਹੈ ਸਭ ਜਗ ਭਇਓ ਜੈ 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 ਸੁਰ ਲੋਕ। ਅਸੀਂ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ 401ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਇਸ ਗੱਲ ਵੱਲ ਆਪਣਾ ਧਿਆਨ ਕੇਂਦਰਿਤ ਕਰੀਏ ਕਿ ਅੱਜ ਵੀ ਉਹੀ ਆਜ਼ਾਦੀਆਂ ਦੁਨੀਆ ਦੇ ਅੰਦਰ ਖਤਰੇ 'ਚ ਨੇ। ਉਸ ਧਰਤੀ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਉਸ ਦਿੱਲੀ ਦਾ ਲਾਲ ਕਿਲ੍ਹਾ ਅੱਜ ਹਿੰਦੂਤਵੀ ਤਾਕਤਾਂ ਦੇ ਕੋਲ ਹੈ। ਉਹ ਕਿਵੇਂ ਘੱਟ ਗਿਣਤੀਆਂ ਦੇ ਮੁੱਢਲੇ ਹੱਕਾਂ ਨੂੰ ਜਿਹੜਾ ਉਹ ਕੁਚਲ ਰਹੇ ਨੇ ਔਰ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਦੀ ਉਮਤ ਇਸ ਫਰਜ਼ ਨੂੰ ਪਛਾਣੇ ਕਿ ਅਸੀਂ ਹਮੇਸ਼ਾ ਜ਼ੁਲਮ ਦੇ ਖਿਲਾਫ ਲੜੇ हैं, ਜ਼ਾਬਰਾਂ ਨੂੰ ਵੰਗਾਰਿਆ। ਉਹ ਜਿੰਨੇ ਮਰਜ਼ੀ ਜਿਹੜੇ ਨੇ ਨੋਟੰਕੀਆਂ ਡਰਾਮੇ ਕਰਕੇ ਮੋਦੀ ਅਮਿਤ ਸ਼ਾਹ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਨੇ, RSS ਕਰ ਰਿਹਾ, ਪਰ ਅਸੀਂ ਇਸ ਤੋਂ ਖਬਰਦਾਰ ਵੀ ਹੋਣਾ ਔਰ ਜਿਹੜੀਆਂ ਵੈਲਿਊਜ਼ ਗੁਰੂ ਸਾਹਿਬ ਨੇ ਦਿੱਤੀਆਂ, ਫਰਮਾਨ ਉਹਨਾਂ ਦਾ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ
कह नानक ए जगत में ਗਿਆਨੀ ਤਾਹੇ ਬਖਾਨ, ਕਿ ਉਹਨੂੰ ਹੀ ਗਿਆਨਵਾਨ ਕਹਾਣ ਦਾ, ਇੰਟੈਲੈਕਚੁਅਲ ਕਹਾਣ ਦਾ, ਸੰਤ ਕਹਾਣ ਦਾ, ਵਾਈਜ਼ ਕਹਾਣ ਦਾ ਹੱਕ ਹੈ, ਜਿਹੜਾ ਨਾ ਕਿਸੇ ਨੂੰ ਡਰ ਦਿੰਦਾ ਨਾ ਕਿਸੇ ਦਾ ਡਰ ਮੰਨਦਾ। ਫੀਅਰ ਨਨ, ਸਕੇਅਰ ਨਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਇਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੀ ਵੱਧ ਤੋਂ ਵੱਧ ਮਦਦ ਕਰੋ। ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37 ਟਾਈਮ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 516661919884। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।